ਜੰਗ ਜੁੰਗ ਠੀਕ ਗੁਜ਼ਰ ਗਈ ਹੈ। ਅਸੀਂ ਜੀ ਆਪਣਾ ਬੜਾ ਹਿੱਸਾ ਪਾਇਆ ਜੀ ਵਿੱਚ। ਅਸੀਂ ਆਪ ਦੀ ਫੌਜ ਦੇ ਨਾਲ ਖਲੋਤੇ ਰਹੇ ਹਾਂ ਜੀ। ਤੇ ਮੇਰਾ ਨਾ ਜੀ ਮੈਂ ਜਿਹੜੀ ਬਣਾਉਣਾ ਨਾ ਜੀ ਫਿਲਮਾਂ ਬਣਾਉਣਾ YouTube ਤੇ ਲਾਣਾ, ਮੈਨੂੰ ਸਾਰੇ ਬੰਦੇ ਦੇਖਦੇ ਸੀ ਚੜ੍ਹਦੇ ਪੰਜਾਬ 'ਚ। ਤੇ ਸਾਡੇ ਕੋਲ ਸਰਦਾਰ ਆਂਦੇ ਵੀ ਰਹਿੰਦੇ ਸੀ। ਸਰਦਾਰ ਸਾਡੇ ਕੋਲ ਆ ਕੇ ਗੱਲਬਾਤ ਕਰਦੇ ਹੁੰਦੇ ਸੀ ਵੀ ਆਪਾਂ ਪੰਜਾਬ ਇੱਕ ਕਰਨਾ। ਤੇ ਮੇਰੇ ਵੀ ਗੱਲ ਦਿਲ 'ਚ ਹੈ ਸੀ ਕਿ ਵੀ ਯਾਰ ਇਹ ਪੰਜਾਬ ਵਿੱਚੋਂ ਵੰਡਿਆ ਗਿਆ, ਵੀ ਇਹ ਕਿਤੇ ਕੋਈ ਸਾਡਾ ਨਾ ਵੜਿਆ ਨਾ, ਅਸੀਂ ਇੱਕ ਕਰਾਂਗੇ। ਜਦੋਂ ਜੰਗ ਲੱਗੀ ਨਾ ਤੇ ਅਸੀਂ ਵੀਡੀਓ ਬਣਾਈ। ਮੈਂ ਉੱਥੇ ਗੱਲ ਕਰੀ ਵੀ ਹੁਣ ਮੌਕਾ, ਜਦੋਂ ਮੈਂ ਇਹ ਗੱਲ ਕੀਤੀ ਤੇ ਮੇਰੇ ਖਿਲਾਫ ਉੱਥੋਂ ਬਹੁਤ ਬੰਦੇ ਹੋ ਗਏ। ਮੇਰਾ ਚੈਨਲ ਵੀ ਇੰਡੀਆ 'ਚ ਬੈਨ ਆ ਜੀ, ਹਜੇ ਤੱਕ ਬੈਨ ਆ। ਗੱਲ ਅਸੀਂ ਆਪਣੇ ਮੁਲਕ ਦੀ ਕੀਤੀ ਹੈ। ਜੇ ਕੋਈ ਉੱਥੇ ਬੰਦਾ ਹੈ ਸੀ ਉਹ ਆਪਣੇ ਮੁਲਕ ਦੀ ਕਰੇ, ਅਸੀਂ ਆਪਣੇ ਦੀ ਕਰ ਰਹੇ ਹਾਂ। ਇਹਦੇ 'ਚ ਕੋਈ ਲੜਾਈ ਬਣਦੀ ਕੋਈ ਕਿਸੇ ਦੀ? ਇਹ ਵੈਸੇ ਆ ਜਿਹੜਾ ਜੰਗ ਹੋਈ ਹੈ ਇਹ ਚੱਸ ਆਈ ਹੈ ਤੁਹਾਨੂੰ? ਹਾਂਜੀ ਚੱਸ ਆਈ ਹੈ। ਕਿਵੇਂ ਆਈ ਹੈ? ਮੈਂ ਨਾ ਜਦੋਂ ਸਾਡੀ ਉਹਨਾਂ ਨੇ ਮਸੀਤਾਂ ਦੇ ਉੱਤੇ ਬੰਬ ਗੋਲਾ ਸਿੱਟਿਆ ਨਾ ਤੇ ਸਾਡਾ ਲਹੂ ਸੜ ਗਿਆ ਜੀ। ਰਾਤੀ ਨੀਂਦ ਨਾ ਆਵੇ ਸਾਨੂੰ, ਵੀ ਉਹਨਾਂ ਨੇ ਬੜਾ ਨਾ ਧੱਕਾ ਕੀਤਾ, ਬੜਾ ਵਾਅਦਾ ਕੀਤਾ ਵੀ ਸਾਡੇ ਮਸੀਤਾਂ ਤੇ ਬੰਬ ਸਿੱਟੇ, ਇਹ ਮਾੜਾ ਕੀਤਾ। ਤੇ ਮੈਨੂੰ ਗੁੱਸਾ ਬੜਾ ਚੜਿਆ ਹੈ ਤੇ ਮੈਂ ਵੀਡੀਓ ਦੇ ਵਿੱਚ ਕਿਹਾ ਵੀ ਮੋਦੀ ਤੈਨੂੰ 8 ਘੰਟਿਆਂ ਦੇ ਵਿੱਚ ਅਸੀਂ ਜਵਾਬ ਦੇਵਾਂਗੇ। ਮੇਰੇ ਕਹਿਣ ਤੇ ਕਿਹੜਾ ਇੱਕ ਦੇਣਾ ਸੀ ਕਿਸੇ ਨੇ, ਮੈਂ ਤਾਂ ਉਂਝ ਗੱਲ ਕੀਤੀ। ਤਪਿਆ ਹੋਇਆ ਸੀ ਨਾ ਮੈਂ, ਇਹਨਾਂ ਨੇ 4 ਘੰਟਿਆਂ ਦੇ ਤੇ ਦਿੱਤਾ ਵੀ ਐਸਾ ਵੀ ਮੂੰਹ ਭੰਨ ਕੇ ਨਾ। ਤੇ ਇਹ ਜਿਹੜਾ ਜਵਾਬ ਇਹ ਪਾਕਿਸਤਾਨ ਨੇ ਦਿਆ ਨਾ, ਇਦਾਂ ਕਿਸੇ ਨੇ ਵੀ ਨਹੀਂ ਅੱਜ ਤੱਕ ਦਿਆ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਅਸਲਾਮ ਅਲੈਕੁਮ ਜੀ ਆਇਆਂ ਨੂੰ। ਤੇ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਵਧੀਆ ਉਹ ਸਾਰੇ ਸਾਡੇ ਨਾਲ ਅੰਜਮ ਸੁਰਾਇਆ ਸਾਹਿਬ ਮੌਜੂਦ ਨੇ। ਕੀ ਹਾਲ ਹੈ ਤੁਹਾਡਾ ਜਨਾਬ? ਠੀਕ ਠਾਕ ਜੀ, ਰਾਜੀ ਠੀਕ ਹੋ ਜੀ? ਸ਼ੁਕਰ, ਖੈਰੀਅਤ ਨਾਲ? ਸ਼ੁਕਰ ਹੈ ਜੀ। ਤੁਸੀਂ ਟਾਈਮ ਨਾਲ ਨਹੀਂ ਪਹੁੰਚੇ? ਬਸ ਉਹ ਫਿਰ ਇੱਥੇ ਰਸ਼ ਬੜਾ ਹੈ। ਹਾਂ ਰਸ਼ ਬੜਾ, ਲਾਹੌਰ ਸ਼ਹਿਰ 'ਚ ਰਸ਼ ਬੜਾ ਹੈ ਨਾ। ਹਾਂਜੀ। ਤੇ ਉਹ ਪਿੰਡ ਤਾਂ ਠੀਕ ਹੈ ਨਾ, ਬੰਦਾ ਪਹੁੰਚ ਜਾਂਦਾ ਜਲਦੀ ਪਹੁੰਚ ਜਾਂਦਾ। ਹਾਂਜੀ। ਅੱਛਾ, ਮੈਨੂੰ ਹੋਰ ਸੁਣਾਓ, ਤਬੀਅਤਾਂ ਠੀਕ ਨੇ? ਹਾਂਜੀ ਸ਼ੁਕਰ ਅੱਲਾ ਦਾ ਜੀ, ਠੀਕ ਠਾਕ। ਜੰਗ ਜੁੰਗ ਠੀਕ ਗੁਜ਼ਰ ਗਈ ਹੈ? ਜੰਗ ਜੁੰਗ ਠੀਕ ਗੁਜ਼ਰ ਗਈ। ਅਸੀਂ ਜੀ ਆਪਣਾ ਬੜਾ ਹਿੱਸਾ ਪਾਇਆ ਜੀ ਵਿੱਚ। ਅਸੀਂ ਆਪ ਦੀ ਫੌਜ ਦੇ ਨਾਲ ਖਲੋਤੇ ਰਹੇ ਹਾਂ ਜੀ। ਤੇ ਮੇਰਾ ਨਾ ਜੀ ਮੈਂ ਜਿਹੜੀ ਬਣਾਉਣਾ ਨਾ ਜੀ ਫਿਲਮਾਂ ਬਣਾਉਣਾ YouTube ਤੇ ਲਾਣਾ, ਮੈਨੂੰ ਸਾਰੇ ਬੰਦੇ ਦੇਖਦੇ ਸੀ ਚੜ੍ਹਦੇ ਪੰਜਾਬ 'ਚੋਂ। ਤੇ ਸਾਡੇ ਕੋਲ ਸਰਦਾਰ ਆਂਦੇ ਵੀ ਰਹਿੰਦੇ ਸੀ। ਹਾਂਜੀ। ਸਰਦਾਰ ਸਾਡੇ ਕੋਲ ਆ ਕੇ ਗੱਲਬਾਤ ਕਰਦੇ ਹੁੰਦੇ ਸੀ ਵੀ ਆਪਾਂ ਪੰਜਾਬ ਇੱਕ ਕਰਨਾ। ਤੇ ਮੇਰੇ ਵੀ ਗੱਲ ਦਿਲ 'ਚ ਹੈ ਸੀ ਕਿ ਵੀ ਯਾਰ ਇਹ ਪੰਜਾਬ ਵਿੱਚੋਂ ਵੰਡਿਆ ਗਿਆ, ਵੀ ਇਹ ਕਿਤੇ ਕੋਈ ਸਾਡਾ ਨਾ ਵੜਿਆ ਨਾ, ਅਸੀਂ ਇੱਕ ਕਰਾਂਗੇ। ਜਦੋਂ ਜੰਗ ਲੱਗੀ ਨਾ ਤੇ ਅਸੀਂ ਵੀਡੀਓ ਬਣਾਈ। ਮੈਂ ਉੱਥੇ ਗੱਲ ਕਰੀ ਵੀ ਹੁਣ ਮੌਕਾ, ਤੇ ਹੁਣ ਪੰਜਾਬ ਇੱਕ ਕਰ ਲਈਏ, ਵੀ ਅਸੀਂ ਪੰਜਾਬ ਆਪਣਾ ਜਿਹੜਾ ਸਾਡੇ ਤੋਂ ਵਿਛੜਿਆ ਨਾ ਅਸੀਂ ਉਹ ਲੈ ਲੈਣਾ, ਵੀ ਅਸੀਂ ਹੁਣ ਪੰਜਾਬ ਬਰਲਾ ਲੈਣਾ। ਠੀਕ ਹੋ ਗਿਆ। ਜਦੋਂ ਮੈਂ ਇਹ ਗੱਲ ਕੀਤੀ ਤੇ ਮੇਰੇ ਖਿਲਾਫ ਉੱਥੋਂ ਬਹੁਤ ਬੰਦੇ ਹੋ ਗਏ ਇੰਡੀਆ ਤੋਂ? ਹਾਂਜੀ। ਉਹੀ ਗੱਲ ਜਿਹੜੀ ਮੇਰੇ ਲਾਗੇ ਬਹਿ ਕੇ ਕਰਦੇ ਸੀ ਨਾ, ਉਹ ਜਦੋਂ ਮੈਂ ਕੀਤੀ ਹੈ ਨਾ ਤੇ ਉਹ ਗੁੱਸਾ ਕਰ ਗਏ। ਅੱਛਾ। ਹਾਂਜੀ। ਮੇਰਾ ਚੈਨਲ ਵੀ ਇੰਡੀਆ 'ਚ ਬੈਨ ਆ ਜੀ, ਹਜੇ ਤੱਕ ਬੈਨ ਆ। ਅੱਛਾ। ਉੱਥੇ ਖੁੱਲਿਆ ਨਹੀਂ, ਹਜੇ ਖੁੱਲਿਆ ਨਹੀਂ ਹੈ। ਤੇ ਉੱਥੋਂ 100 ਤੋਂ ਉੱਤੇ ਬੰਦੇ ਜਿਨ੍ਹਾਂ ਨੇ ਮੇਰੇ ਖਿਲਾਫ ਵੀਡੀਓ ਬਣਾਈਆਂ ਉੱਥੇ। ਓਕੇ। ਹਾਂਜੀ। ਉਹ ਹਜੇ ਤੱਕ ਇਦਾਂ ਹੀ ਨਾ, ਉਹ ਬਸ ਉਹ ਚੱਲ ਰਿਹਾ ਕੰਮ। ਤੇ ਮੈਂ ਇਹ ਗੱਲ ਕਰਦਾ ਵੀ ਇਹ ਸਿਆਣੇ ਕਹਿੰਦੇ ਵੀ ਇਹ ਧਰਤੀ ਮਾਂ ਵਰਗੀ ਹੁੰਦੀ। ਹਾਂਜੀ। ਤੇ ਜੇ ਮਾਂ ਤੇ ਔਖਾ ਟਾਈਮ ਆਵੇ ਤਾਂ ਜੇ ਮਾਂ ਦੇ ਨਾਲ ਪੁੱਤਾਂ ਨੇ ਨਹੀਂ ਖਲੋਣਾ ਫਿਰ ਕਿਹਨੇ ਖਲੋਣਾ? ਆਏ ਹਾਏ। ਅਸੀਂ ਇਹਦੇ ਪੁੱਤ ਆ, ਇਹ ਧਰਤੀ ਸਾਡੀ ਮਾਂ, ਸਾਡਾ ਮੁਲਕ ਆ। ਸਿਆਣੇ ਕਹਿੰਦੇ ਵੀ ਜਿਹੜਾ ਮੁਲਕ ਹੁੰਦਾ ਨਾ ਇਹ ਘਰ ਵਰਗਾ ਹੁੰਦਾ। ਜਿਹੜਾ ਬੰਦਾ ਆਪਣੇ ਘਰ ਨਾਲ ਠੀਕ ਨਾ ਹੋਵੇ ਤਾਂ ਉਹਦਾ ਕੋਈ ਜੂਨ ਹੈਗੀ? ਨਹੀਂ ਜੀ। ਜਦੋਂ ਔਖਾ ਟਾਈਮ ਆਇਆ ਅਸੀਂ ਆਪਣੇ ਮੁਲਕ ਨਾਲ ਹੀ ਖਲੋਣਾ ਸੀ। ਗੱਲ ਅਸੀਂ ਆਪਣੇ ਮੁਲਕ ਦੀ ਕੀਤੀ ਹੈ। ਜੇ ਕੋਈ ਉੱਥੇ ਬੰਦਾ ਹੈ ਸੀ ਉਹ ਆਪਣੇ ਮੁਲਕ ਦੀ ਕਰੇ, ਅਸੀਂ ਆਪਣੇ ਦੀ ਕਰ ਰਹੇ ਹਾਂ। ਹਾਂਜੀ। ਇਹਦੇ 'ਚ ਕੋਈ ਲੜਾਈ ਬਣਦੀ ਕੋਈ ਕਿਸੇ ਦੀ? ਅਸੀਂ ਆਪਣੇ ਮੁਲਕ ਦੀ ਗੱਲ ਕਰ ਰਹੇ ਹਾਂ, ਕਿਸੇ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ ਜੀ? ਨਹੀਂ ਜੀ। ਉਹਨਾਂ ਨੇ ਬਹੁਤ ਇਤਰਾਜ਼ ਕੀਤਾ ਜੀ। ਅੱਛਾ ਜੀ। ਹਾਂਜੀ। ਉਹਨਾਂ ਤੁਹਾਨੂੰ ਵੇਖਣਾ ਵੀ ਛੱਡਤਾ ਕਿ ਵੇਂਦੇ ਨੇ? ਖਸਮਾਂ ਦਾ ਸਿਰ ਖਾਣ ਨਾ ਦੇਖਣ। ਹਾਂਜੀ। ਇਹ ਵੈਸੇ ਆ ਜਿਹੜਾ ਜੰਗ ਹੋਈ ਹੈ ਹਾਂਜੀ। ਇਹ ਚੱਸ ਆਈ ਹੈ ਤੁਹਾਨੂੰ? ਹਾਂਜੀ ਚੱਸ ਆਈ ਹੈ। ਕਿਵੇਂ ਆਈ ਹੈ? ਇਹ ਇੱਦਾਂ ਵੀ ਮੈਂ ਨਾ ਜਦੋਂ ਸਾਡੀ ਉਹਨਾਂ ਨੇ ਮਸੀਤਾਂ ਦੇ ਉੱਤੇ ਬੰਬ ਗੋਲਾ ਸਿੱਟਿਆ ਨਾ ਜੀ। ਹਾਂਜੀ। ਤੇ ਸਾਡਾ ਲਹੂ ਸੜ ਗਿਆ ਜੀ ਇੱਕ ਵਾਰੀ। ਅਸੀਂ ਰਾਤੀ ਨੀਂਦ ਨਾ ਆਵੇ ਸਾਨੂੰ, ਅੱਛਾ, ਵੀ ਉਹਨਾਂ ਨੇ ਬੜਾ ਨਾ ਧੱਕਾ ਕੀਤਾ, ਬੜਾ ਵਾਅਦਾ ਕੀਤਾ ਵੀ ਸਾਡੇ ਮਸੀਤਾਂ ਤੇ ਬੰਬ ਸਿੱਟੇ, ਇਹ ਮਾੜਾ ਕੀਤਾ। ਤੇ ਮੈਨੂੰ ਗੁੱਸਾ ਬੜਾ ਚੜਿਆ ਹੈ ਤੇ ਮੈਂ ਵੀਡੀਓ ਦੇ ਵਿੱਚ ਕਿਹਾ ਵੀ ਮੋਦੀ ਤੈਨੂੰ 8 ਘੰਟਿਆਂ ਦੇ ਵਿੱਚ ਅਸੀਂ ਜਵਾਬ ਦੇਵਾਂਗੇ। ਇਹਨਾਂ ਮੈਨੂੰ ਮੇਰੇ ਕਹਿਣ ਤੇ ਕਿਹੜਾ ਇੱਕ ਦੇਣਾ ਸੀ ਕਿਸੇ ਨੇ, ਮੈਂ ਤਾਂ ਉਂਝ ਗੱਲ ਕੀਤੀ। ਤਪਿਆ ਹੋਇਆ ਸੀ ਨਾ ਮੈਂ ਤਾਂ ਆਪਣਾ ਸਾੜ ਫੱਕਿਆ ਵੀ ਮੋਦੀ ਤੈਨੂੰ 8 ਘੰਟਿਆਂ 'ਚ ਜਵਾਬ ਮਿਲੂਗਾ। ਇਹਨਾਂ ਨੇ 4 ਘੰਟਿਆਂ 'ਚ ਦੇ ਦਿੱਤੇ। ਵਾਹ ਰੇ ਵਾਹ। ਤੇ ਦਿੱਤਾ ਵੀ ਐਸਾ ਵੀ ਮੂੰਹ ਭੰਨ ਕੇ ਨਾ। ਇਹ ਤਾਂ ਉਹ ਹਿਸਾਬ ਆ ਵੀ ਬੰਦਾ ਨਾ ਕੋਈ ਗਲੀ 'ਚੋਂ ਤਾਂ ਲੰਘਦਾ ਸੀ ਇੱਦਾਂ। ਅੱਛਾ। ਉਹ ਗਲੀ ਵਾਲਿਆਂ ਨੇ ਉਹਨਾਂ ਨੂੰ ਰੋਕਿਆ ਵੀ ਇੱਥੋਂ ਨਾ ਟੱਪਿਆ ਕਰ, ਤੇ ਉਹ ਨਾ ਹਟਿਆ। ਇੱਕ ਦਿਨ ਫਿਰ ਬੋਦੇ ਵਾਹ ਕੇ ਨਾ ਤੇ ਉਹ ਗਲੀ 'ਚੋਂ ਟੱਪਿਆ ਜਾਵੇ, ਉਹਨਾਂ ਨੇ ਫੜ ਲਿਆ। ਬੋਦੇ ਵਾਹ ਕੇ? ਅੱਛਾ। ਹਾਂ। ਤੇ ਚੰਗਾ ਫਾਟਿਆ, ਉਹਨਾਂ ਨੇ ਨਾਸਾਂ 'ਚੋਂ ਲਹੂ ਕੱਢਤਾ ਤੇ ਝੱਗਾ ਪਾੜਤਾ ਉਹਦਾ ਤੇ ਮੱਤ ਮਾਰਤੀ ਉਹਦੀ। ਹੁਣ ਉਹ ਇੱਦਾਂ ਨਾ ਤੁਰਿਆ ਜਾਵੇ
ਤੇ ਲਹੂ ਸਾਫ਼ ਕਰਦਾ। ਕਿਸੇ ਬੰਦੇ ਨੇ ਕਿਹਾ ਵੀ ਯਾਰ ਕੀ ਹੋਇਆ? ਕਹਿੰਦਾ ਵੀ ਉਹਨਾਂ ਨੇ ਮਾਰਿਆ। ਕਹਿੰਦਾ ਕਿਉਂ? ਕਹਿੰਦਾ ਉਹ ਗਲੀ ਤੋਂ ਜਾਣ ਤੋਂ ਉਹਨਾਂ ਨੇ ਰੋਕਦੇ ਸੀ। ਕਹਿੰਦਾ ਵੀ ਤੈਨੂੰ ਤਾਂ ਅੱਗੇ ਵੀ ਇੰਨੀ ਵਾਰੀ ਰੋਕਿਆ ਸੀ। ਕਹਿੰਦਾ ਇਦਾਂ ਕਦੀ ਨਹੀਂ ਸੀ ਰੋਕਿਆ ਜਿੱਦਾਂ ਅੱਜ ਰੋਕਿਆ। ਯਾਨੀ ਮਾਰਿਆ ਨਹੀਂ ਹੈ। ਹਾਂ, ਤੇ ਇਹ ਜਿਹੜਾ ਜਵਾਬ ਇਹ ਪਾਕਿਸਤਾਨ ਨੇ ਦਿਆ ਨਾ, ਇਦਾਂ ਕਿਸੇ ਨੇ ਵੀ ਨਹੀਂ ਅੱਜ ਤੱਕ ਦਿਆ ਇੰਡੀਆ ਨੂੰ ਦਿੱਤਾ। ਹਾਂਜੀ, ਜਿਹੜਾ ਇਹਨਾਂ ਨੇ ਦਿੱਤਾ, ਇਹਨਾਂ ਨੂੰ ਦਿੱਤਾ। ਸਾਡੀ ਰੂਹ ਰਾਜੀ ਹੋ ਗਈ। ਇਹ ਮੈਨੂੰ ਦੱਸੋ, ਇਹ ਸਿੱਖ ਭਾਈ ਹਲੇ ਵੀ ਤੁਹਾਡੇ ਨੂੰ ਮਿਲਦੇ ਮਿਲਾਉਂਦੇ ਨੇ? ਬਾਜੇ ਵਿੱਚੋਂ ਚੰਗੇ ਆ, ਆਉਂਦੇ ਜਾਂਦੇ ਆ, ਉਹ ਕੋਈ ਇਦਾਂ ਦੀ ਗੱਲ ਵੀ ਨਹੀਂ ਕਰਦੇ। ਇਹ ਸਾਂਝ ਦੀ ਗੱਲ ਕਰਦੇ, ਪਿਆਰ ਵਧਾਉਣ ਦੀ ਗੱਲ ਕਰਦੇ। ਇਹ ਮਾੜੀ ਨਹੀਂ, ਇਹ ਅਸੀਂ ਹੁਣ ਵੀ ਕਰਾਂਗੇ, ਕਰਦੇ ਰਵਾਂਗੇ। ਸਾਡੇ ਕੋਲ ਸਰਦਾਰ ਆਉਂਦੇ ਆ ਨਾ, ਤੇ ਤੁਸੀਂ ਦੇਖਿਆ ਵੀ ਸਾਡੀ ਸਰਕਾਰ, ਸਾਡੇ ਅਦਾਰੇ, ਸਾਨੂੰ ਕਦੀ ਉਹਨਾਂ ਨੇ ਰੋਕ ਟੋਕ ਨਹੀਂ ਕਰੀ। ਸਾਨੂੰ ਉਹ ਸਿਕਿਉਰਿਟੀ ਵੀ ਦਿੰਦੇ ਆ ਵੀ ਤੁਸੀਂ ਇਹ ਪਿਆਰ ਸਾਂਝ ਵਧਾਓ, ਵੀ ਇਹ ਵਧਣੀ ਚਾਹੀਦੀ ਹੈ। ਕੋਈ ਪ੍ਰਾਹੁਣਾ ਆਉਂਦਾ ਨਾ, ਉਹਦੀ ਪ੍ਰਾਹੁਣਚਾਰੀ ਕਰਨੀ ਚਾਹੀਦੀ ਹੈ। ਜੀ ਜੀ, ਸਾਨੂੰ ਇਹ ਗੱਲ ਨੇ। ਸਾਨੂੰ ਨਾ ਤਾਂ ਜੀ ਉੱਧਰ ਕਦੀ ਵੀਜ਼ਾ ਮਿਲਿਆ, ਜੀ ਉੱਧਰ ਚੜ੍ਹਦੇ ਪੰਜਾਬ ਸਾਨੂੰ ਨਹੀਂ ਵੀਜ਼ਾ ਦਿੰਦੇ ਉਹ, ਤੇ ਅਸੀਂ ਕਦੀ ਵੀਜ਼ਾ ਰੋਕਿਆ ਨਹੀਂ, ਉਹ ਆਉਂਦੇ ਜਾਂਦੇ। ਪਰ ਜਦੋਂ ਦੁੱਖ ਇਸ ਗੱਲ ਦਾ ਹੋਇਆ ਵੀ ਯਾਰ ਮੈਂ ਆਪਣੇ ਮੁਲਕ ਦੇ ਨਾਲ ਖਲੋਤਾ ਸੀ, ਮੈਂ ਆਪਣੇ ਮੁਲਕ ਦੀ ਗੱਲ ਕੀਤੀ ਸੀ, ਇਹ ਮੇਰੇ ਗਲ ਕਿਉਂ ਪੈ ਗਏ ਸਾਰੇ ਕੁੱਤਿਆਂ ਦਾ? ਹਾਂ ਵੀ ਇਹਨਾਂ ਦਾ ਕੋਈ ਤੁੱਕ ਹੀ ਨਹੀਂ ਬਣਦਾ। ਜੀ, ਤੁਸੀਂ ਹਜੇ ਵੀ ਜਾ ਕੇ ਦੇਖਿਓ, ਫਿਲਮ ਹਜੇ ਵੀ YouTube ਤੇ ਪਈ ਹੈ। ਅੱਛਾ ਜੀ। ਇਹ ਜੀ 10,000 ਬੰਦੇ ਨੇ ਥੱਲੇ ਆ ਕੇ ਗਾਲਾਂ ਕੱਢੀਆਂ। ਓਏ ਹੋਏ। ਹਾਂ, ਉਹ ਹਜੇ ਵੀ ਲਿਖੀਆਂ ਹੋਈਆਂ ਤੇ ਸਾਰੇ ਦੇ ਸਾਰੇ ਸਰਦਾਰ ਆ ਜਿਨ੍ਹਾਂ ਨੇ ਕੱਢੀਆਂ। ਮੈਂ ਮੋਦੀ ਨੂੰ ਕਿਹਾ ਤੇ ਉਹ ਗੁੱਸਾ ਇਹਨਾਂ ਨੂੰ ਲੱਗਿਆ। ਫਿਰ ਪੰਜਾਬੀ ਵਿੱਚ ਕਈ ਹੈਗੇ ਨੇ ਨਾ ਹਾਂਜੀ, ਕਿ ਸਾਰੇ ਪੰਜੇ ਉਂਗਲਾਂ ਇੱਕੋ ਵਰਗੀਆਂ ਤਾਂ ਨਹੀਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਪਰ ਮੈਂ ਗੱਲ ਕਰਦਾ ਵੀ ਯਾਰ ਇਹ ਇਦਾਂ ਤਾਂ ਸਾਂਝ ਨਹੀਂ ਨਾ ਹੁੰਦੀ, ਇੰਝ ਹੁੰਦਾ ਇੱਕ ਪਾਸੋਂ ਤਾਂ ਨਹੀਂ ਨਾ ਹੁੰਦੀ। ਹਾਂ, ਦੋਵਾਂ ਪਾਸਿਆਂ ਚ। ਤੇ ਉਹ ਹੁਣ ਇੱਕ ਬੰਦਾ ਮੂੰਹ ਚੁੰਮਦਾ, ਦੂਆ ਤਾਂ ਲੱਥੇ ਮਾਰਦਾ। ਇਹ ਮੋਦੀ ਨੂੰ ਕੀ, ਉਹਦਾ ਕੀ ਹਾਲ ਹੈ, ਪੁੱਛਿਆ ਤੁਸੀਂ? ਮੋਦੀ ਤਾਂ ਹੁਣ ਠਰ ਗਿਆ। ਹਾਂ, ਇਹ ਕਹਿੰਦੇ ਸੀ ਕਿ ਜੀ ਸਾਡੀ ਇੱਕ ਦੁਨੀਆ 'ਚ ਨਾ ਬੜੀ ਹੈ ਕਿ ਇੱਜ਼ਤ ਆ। ਕੋ ਅਫਸਰ ਲੱਗਿਆ ਸ਼ਹਿਰ ਦੇ ਵਿੱਚ। ਅੱਛਾ ਜੀ। ਤੇ ਉਹਨੂੰ ਨਾ ਬੰਦਾ ਪਿੰਡੋਂ ਮਿਲਣ ਗਿਆ। ਹਲਾ ਜਿਸ ਟਾਈਮ ਲਾਰੀ 'ਚ ਬੈਠਾ ਨਾ, ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਕਿੱਥੇ ਚੱਲਾਂ? ਕਹਿੰਦਾ ਉਹ ਫਲਾਣੇ ਅਫਸਰ ਨੂੰ ਮਿਲਣ ਚੱਲਾਂ। ਤੇ ਉਹ ਬੰਦਾ ਕਹਿੰਦਾ ਯਾਰ ਉਹ ਤਾਂ ਬੰਦਾ ਕਹਿੰਦਾ ਕੋਈ ਨਹੀਂ, ਉਹਨੂੰ ਕਾਹਨੂੰ ਮਿਲਣ ਚੱਲਣਾ, ਉਹ ਤਾਂ ਗੰਦਾ ਬੰਦਾ ਹੈ। ਉਹ ਕਹਿੰਦਾ ਅੱਛਾ। ਉਹ ਫਿਰ ਗਾਂਹ ਜਾ ਕੇ ਲਾਰੀ 'ਚ ਉੱਤੇ ਰਸ਼ਕੇ 'ਚ ਬੈਠਾ ਨਾ, ਤੇ ਰਸ਼ਕੇ ਵਾਲੇ ਨੇ ਪੁੱਛਿਆ ਵੀ ਕਿੱਥੇ ਜਾਣਾ? ਕਹਿੰਦਾ ਉਹ ਅਫਸਰ ਨੂੰ ਜਾ ਕੇ ਮਿਲਣਾ। ਉਹਨੇ ਵੀ ਕਿਹਾ ਯਾਰ ਅਫਸਰ ਦਾ ਤਾਂ ਹਾਲ ਕੋਈ ਨਹੀਂ, ਉਹ ਤਾਂ ਬੰਦਾ ਹੀ ਕੋਈ ਨਹੀਂ, ਜਮਾ ਹੀ ਗੰਦ ਬੰਦਾ। ਇੱਦਾਂ ਹੀ ਉਹਨੂੰ ਜਿਹੜਾ ਟਕਰਿਆ ਕਰੇ ਉਹ ਕਹੇ ਵੀ ਯਾਰ ਉਹ ਅਫਸਰ ਚੰਗਾ ਨਹੀਂ ਹੈ। ਤੇ ਜਦੋਂ ਉਹ ਵੜਿਆ ਨਾ ਅਫਸਰ ਦੇ ਕਮਰੇ ਨੂੰ, ਤੇ ਜਾ ਕੇ ਉਹ ਬੈਠਿਆ ਤੇ ਉਹਨੂੰ ਕਹਿੰਦਾ ਜੀ ਹੋਰ? ਕਹਿੰਦਾ ਠੀਕ ਹੈ। ਕਹਿੰਦਾ ਯਾਰ ਬੜੀ ਠਾੜ 'ਚ ਬੈਠਾ। ਉਹ ਅਫਸਰ ਨੂੰ ਕਹਿੰਦਾ ਵੀ ਤਨਖਾਹ ਤਾਂ ਤੇਰੀ ਵਾਵਾ ਹੁਣ। ਉਹ ਗੁਬਣਾ ਸਵਾਰ ਕੇ ਕਹਿੰਦਾ ਆਖੇ ਤਨਖਾਹ ਛੱਡ, ਮੈਂ ਤਾਂ ਇੱਜ਼ਤ ਪਿੱਛੇ ਨੌਕਰੀ ਕਰ ਰਹੀ। ਤੇ ਉਹਨੇ ਕਿਹਾ ਮੈਂ ਸੋਨਾ ਆ, ਤੇਰੀ ਜਿਹੜੀ ਇੱਜ਼ਤ। ਆਹੋ, ਵੀ ਸਾਰਾ ਤਾਂ ਸ਼ਹਿਰ ਤੈਨੂੰ ਮਾੜਾ ਬੋਲਦਾ, ਤੂੰ ਕਹਿੰਦਾ ਮੈਂ ਇੱਜ਼ਤ ਪਿੱਛੇ ਨੌਕਰੀ ਕਰਦਾ। ਇਹਦਾ ਮੋਦੀ ਨਾਲ ਕੀ ਰਿਲੇਟ ਹੁੰਦਾ? ਇਹ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਸਮਝਦੇ ਵੀ ਦੁਨੀਆ ਹੀ ਸਾਡੀ ਆਖੇ ਵੀ ਬੱਲੇ ਬੱਲੇ ਆ। ਵਾਹ ਰੇ ਵਾਹ। ਤੇ ਅਸਲ ਔਕਾਤ ਉਹਨਾਂ ਦੀ ਇਹ ਹੈ ਜੀ। ਵੀ ਮੁੜ ਕੇ ਉਹਨੇ ਨਾਂ ਲਿਆ ਲੜਾਈ ਦਾ ਜਾਂ ਕਿੱਦਾਂ? ਪਹਿਲਾਂ ਉਹਨੂੰ ਰੋਕਦੇ ਰਹੇ ਵੀ ਹਟ ਜਾ, ਉਹ ਹਟਿਆ ਨਹੀਂ, ਅਖੀਰ ਉਹ ਚੱਲ ਕੇ ਹਟਿਆ। ਉਹ ਮੈਂ ਨਾ ਇੱਕ ਵੇਖ ਰਿਹਾ ਸੀ ਰੀਲ, ਠੀਕ ਹੈ ਨਾ, ਇੱਕ ਨਾ ਕੁੱਤਾ ਬੈਠਾ, ਤੇ ਉਹ ਕੁੱਤੇ ਨੂੰ ਨਾ ਇੱਕ ਬਾਬਾ ਨਾ ਚੰਡਾ ਮਾਰਨ ਡਿਆ। ਉਹ ਕੁੱਤਾ ਬੋਲਣ ਵੀ ਨਹੀਂ ਡਿਆ। ਔਰ ਜਿਉਂ ਉਹਦਾ ਮਾਲਕ ਆਂਦਾ ਉਹਨੂੰ ਫੜਦਾ ਤਾਂ ਕੁੱਤਾ ਇੰਝ ਪੈਂਦਾ ਉਹਨੂੰ, ਠੀਕ ਹੈ। ਉਹ ਫਿਰ ਮਾਲਕ ਨੇ ਫਿਰ ਕੁੱਤੇ ਨੂੰ ਰੱਖਤਾ ਤੇ ਆਪ ਟੁਰ ਗਿਆ। ਉਹ ਫਿਰ ਚੰਡਾ ਮਾਰਨ ਲੱਗ ਪਵੇ, ਕੁੱਤਾ ਕੁਛ ਨਾ ਕਵੇ। ਫਿਰ ਉਹਦਾ ਮਾਲਕ ਆਇਆ, ਉਹਨੇ ਕੁੱਤੇ ਨੂੰ ਝੋਲੀ 'ਚ ਲਿਆ ਤਾਂ ਕੁੱਤਾ ਉੱਡ ਕੇ ਪਵੇ। ਉਹ ਕਿਸੇ ਨੇ ਸਿਆਣੇ ਨੇ ਕਿਹਾ, ਉਹਨੇ ਕਿਹਾ ਕੁੱਤਾ ਜਿਹੜਾ ਨਾ ਇਹ ਭਾਰਤ ਆ, ਠੀਕ ਹੈ ਨਾ, ਇਹ ਜਿਹੜਾ ਜਿਹਨੇ ਚੁੱਕਿਆ ਨਾ, ਜਿਹੜਾ ਮਾਲਕ ਹੈ, ਇਹ ਅਮਰੀਕਾ ਦੇ ਬਾਕੀ ਮੁਲਕ ਆ, ਤੇ ਜਿਹੜਾ ਚੰਡਾ ਮਾਰਨ ਦਾ ਪਾਕਿਸਤਾਨ ਆ। ਇਹ ਜਿਉਂ ਚੰਡਾ ਮਾਰਦਾ ਉਹ ਆ ਜਾਂਦੇ ਨੇ ਤੇ ਨਾਲ ਹੀ ਜਿਹੜਾ ਨਾ ਤਕੜਾ ਹੋ ਜਾਂਦਾ, ਤੇ ਜਦੋਂ ਟੁਰ ਜਾਂਦੇ ਤੇ ਠੰਡ ਪੈ ਜਾਂਦੀ ਹੈ। ਤੇ ਮੋਦੀ ਦਾ ਵੀ ਉਹੀ ਹਾਲ ਹੈ ਕੁੱਤੇ ਵਾਲਾ ਹੀ ਹੈ। ਉਹ ਹਿਸਾਬ ਉਹੀ ਹੋ ਗਿਆ ਨਾ ਜਿਹੜਾ ਐਗਜ਼ਾਮਪਲ। ਅੱਛਾ, ਮੈਨੂੰ ਇਹ ਦੱਸਿਓ ਕਿ ਇਹ ਤੁਹਾਡਾ ਜਿਹੜਾ ਇਲਾਕਾ, ਇੱਥੇ ਲੋਕੀ ਬੜੇ ਇੱਕ ਵਾਰੀ ਡਰ ਗਏ ਸਨ ਕਿ ਯਾਰ ਪਤਾ ਨਹੀਂ ਕੀ ਹੋ ਗਿਆ, ਕੀ ਹੋ ਗਿਆ, ਕਿ ਕੋਈ ਨਹੀਂ ਸੀ ਡਰੇ। ਇਹ ਖਬਰਾਂ ਦੇ ਵਿੱਚ, ਇੰਡੀਆ ਦੀਆਂ ਖਬਰਾਂ ਦੇ ਵਿੱਚ ਆਇਆ ਹੀ ਬੜਾ ਵੀ ਉਹ ਡਰ ਗਏ ਨੇ ਤੇ ਛੱਡ ਕੇ ਤੇ ਬਾਰਡਰਾਂ ਛੱਡ ਕੇ ਤੇ ਨੱਸ ਗਏ ਨੇ ਤੇ ਪਿੰਡ ਦੇ ਪਿੰਡ ਉਜੜ ਗਏ ਨੇ। ਸਾਡੇ ਤਾਂ ਇਹ ਹਾਲਾਤ ਹੋਇਆ ਜੀ। ਡਰਨ ਵਾਲੀ ਗੱਲ ਸੁਣ ਲਓ। ਸੁਣਾਓ। ਉਹ ਜਿਹੜਾ ਉਹ ਨਹੀਂ ਆਇਆ ਉੱਧਰੋਂ ਡਰਾਉਣ ਡਿੱਗਾ ਨਾ, ਤੇ ਬੰਦਾ ਚੱਕ ਕੇ ਘਰੇ ਲੈ ਗਿਆ। ਤੇ ਉਧਰ ਸਾਰੀ ਦਿਹਾੜੀ ਉਹਦੇ ਨਿਆਣੇ ਖੇਡਦੇ ਰਹੇ ਉਹਦੇ ਨਾਲ, ਤੇ ਸ਼ਾਮ ਨੂੰ ਕਬਾੜੀ ਉਹਨੂੰ 1300 ਦਾ ਵੇਚ ਕੇ ਆਇਆ। ਇੱਥੋਂ ਫੌਜਾਂ ਗਈਆਂ ਲੱਭਣ ਵਾਸਤੇ ਵੀ ਉਹ ਡਰਾਉਣ ਕਿੱਥੇ। ਕਿਸੇ ਨੇ ਦੱਸਿਆ ਵੀ ਉਹ ਫਲਾਣੇ ਦੇ ਘਰੇ
ਉਹਨੂੰ ਜਾ ਕੇ ਕਿਹਾ ਵੀ ਉਹ ਡਰਾਉਣੋ, ਕਹਿੰਦਾ ਮੈਂ 1300 ਦਾ ਕਬਾੜੀਏ ਨੂੰ ਵੇਚਿਆ। ਇਹਨਾਂ ਨੇ ਜਾ ਕੇ 200 ਮੁਨਾਫਾ ਦੇ ਕੇ ਕਬਾੜੀਏ ਤੋਂ 1500 ਦਾ ਲਿਆ। ਇਹ ਭਲਾ ਮਾਮ ਡਰਦੀ ਹੈ? ਇਹ ਨਹੀਂ ਡਰਦੀ ਕਿਸੇ ਤੋਂ, ਨਾ ਉਹਨਾਂ ਦੇ ਬੰਬ ਗੋਲਿਆਂ ਨਾ ਉਹਨਾਂ ਦੇ ਬੰਬਾਂ ਤੋਂ। ਉਹ ਡਰਦੇ ਆ, ਉਹ ਡਰਦੇ ਆ। ਹਾਂ, ਉਹਨਾਂ ਦੀ ਆਵਾਮ ਵੀ ਡਰਦੀ। ਅਸੀਂ ਮੁਸਲਮਾਨ ਆ ਜੀ, ਤੇ ਇਹ ਜਜ਼ਬਾ ਤੇ ਹੁੰਦਾ ਨਾ ਜੀ। ਹਾਂਜੀ ਹਾਂਜੀ। ਤੇ ਆਪਣੀ ਫੌਜ ਦੇ ਬਾਰੇ ਕੀ ਕਹੋਗੇ? ਚਸ ਦਵਾਤੀ ਹੈ ਨਾ ਤੁਹਾਨੂੰ? ਅਸੀਂ ਨੇ ਜਿਨ੍ਹਾਂ ਨੂੰ ਦੁਆਵਾਂ 'ਚ ਯਾਦ ਰੱਖਦੇ ਹਾਂ, ਤੇ ਅੱਲਾ ਤੰਦਰੁਸਤੀ ਦੇਵੇ। ਇਹ ਜੀ ਆਪਣੀ ਜਿਹੜੀ ਕਦਰ ਹੁੰਦੀ ਹੈ ਜੀ ਇਹੋ ਜਿਹੇ ਮੌਕੇ ਤੇ ਜਾ ਕੇ, ਵੀ ਇਹ ਫੌਜ ਕੀ ਸ਼ੈ ਹੁੰਦੀ। ਇਹ ਤਾਂ ਜੰਗਾਂ ਲੱਗਿਆਂ ਪਤਾ ਲੱਗਦਾ ਨਾ ਜੀ। ਜਿਹੜੇ ਮੁਲਕਾਂ ਕੋਲ ਫੌਜ ਨਹੀਂ ਸੀ ਉਹਨਾਂ ਦਾ ਵਿਚਾਰਿਆਂ ਦਾ ਕੀ ਬਣਿਆ। ਹਾਂਜੀ। ਹਾਂਜੀ। ਤੇ ਆਪਣੇ ਜਿਹੜੇ ਸਿਪਾਹ ਸਲਾਰ ਨੇ, ਚੀਫ ਆਫ ਆਰਮੀ ਸਟਾਫ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ, ਇਹਨਾਂ ਦੇ ਨਾਂ ਤੇ ਕੋਈ ਪੈਗਾਮ ਅਵਾਮੀ ਜਜ਼ਬੇ ਦੇ ਤੌਰ ਤੇ? ਇਹ ਨਾ ਜੀ ਇੱਕ ਹੁੰਦਾ ਕੋ ਬੰਦਾ ਛਾਪ ਛੱਡ ਜਾਂਦਾ ਆਪਣੀ। ਦੇਖੋ ਬੰਦਾ ਆਇਆ ਦੁਨੀਆ ਤੇ ਜਾਣਾ ਤਾਂ ਹੈ ਸਾਰਿਆਂ ਨੇ, ਪਰ ਇਹ ਸਾਡੇ ਜਿਹੜੇ ਅਫਸਰ ਆ ਨਾ ਜੀ, ਇਹ ਆਸਿਮ ਮੁਨੀਰ ਸਾਹਿਬ, ਹਾਂਜੀ ਹਾਂ, ਇਹ ਆਪਣੀ ਛਾਪ ਛੱਡ ਕੇ ਚੱਲੇ ਜੀ। ਯਾਦ ਰੱਖੂਗੀ ਦੁਨੀਆ, ਨੂੰ ਚੰਗੇ ਲਫ਼ਜ਼ਾਂ 'ਚ ਯਾਦ ਕਰੂਗੀ ਵੀ ਕੋਈ ਅਫਸਰ ਆਇਆ ਸੀ। ਇੱਦਾਂ ਦੇ ਘੱਟ ਹੁੰਦੇ ਜੀ ਮਾਵਾਂ ਦੇ ਪੁੱਤ। ਤੇ ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ ਜੀ। ਸਾਡੀ ਬੱਲੇ ਬੱਲੇ ਕਰਾਤੀ ਜੀ। ਅੱਛਾ। ਹਾਂ ਜੀ, ਚਸ ਦਵਾਤੀ। ਚਾਹ ਦਵਾਤੀ। ਹੁਣ ਪੂਰੀ ਦੁਨੀਆ ਦੇ ਵਿੱਚ ਤੁਸੀਂ ਕਦੀ ਬਾਹਰ ਦੇ ਮੁਲਕਾਂ 'ਚ ਟਰੈਵਲ ਕੀਤਾ? ਜਾਂਦੇ ਪਏ ਹੋ? ਨਹੀਂ, ਮੈਂ ਇੱਕ ਦੋ ਵਾਰੀ ਗਿਆ, ਉਸ ਤੋਂ ਬਾਅਦ ਨਹੀਂ ਗਿਆ ਜੀ। ਹੁਣ ਕਦੀ ਜਾਓਗੇ ਤਾਂ ਹੁਣ ਵੇਖਿਆ ਜਰਾ ਚਸ ਆਏਗੀ ਤੁਹਾਨੂੰ ਹੁਣ? ਹਾਂ, ਏਅਰਪੋਰਟਾਂ ਤੇ ਵੀ ਲੋਕੀ ਦੱਸਦੇ ਮੈਨੂੰ। ਹਾਂ। ਤੇ ਕੈਨੇਡਾ ਰਾਬਤਾ ਨਹੀਂ ਹੁੰਦਾ ਭਾਈਆਂ ਦੇ ਨਾਲ? ਉਹ ਨਹੀਂ ਦੱਸ ਰਹੇ ਉੱਥੇ ਕੀ ਹਾਲਾਤ ਨੇ ਪਾਕਿਸਤਾਨ ਦੇ? ਪਾਕਿਸਤਾਨ ਇਮੇਜ ਦੇ ਮਤਲਬ ਇਮੇਜ ਤੋਂ ਹਾਂ, ਨਹੀਂ ਉਹ ਤਾਂ ਹੁਣ ਚੜਾਈ ਹੈ। ਚੜਾਈ ਹੈ ਨਾ? ਹਾਂ, ਚੜਾਈ, ਪੂਰੀ ਚੜਾਈ ਹੈ। ਪੂਰੀ ਚੜਾਈ ਹੈ। ਠੀਕ ਹੋ ਗਿਆ, ਰੱਬ ਇਦਾਂ ਹੀ ਰੱਖੇ। ਅੱਲਾ ਕਰੇ। ਹਾਂ, ਸਾਡੇ ਮੁਲਕ ਦੀ, ਇਹ ਮੁਲਕ ਦੇ ਨਾਲ ਸਾਡੀ ਸ਼ਾਨ ਆ। ਜੇ ਮੁਲਕ ਦੀ ਸ਼ਾਨ ਆ ਤੇ ਸਾਡੀ ਸ਼ਾਨ। ਸਹੀ ਹੋ ਗਿਆ। ਹਾਂਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਆਫ ਦਾ ਰਿਕਾਰਡ ਆਪਾਂ ਗੱਲ ਕਰ ਰਹੇ ਸੀ ਕਿ ਇਹ ਰਾਤ ਨੂੰ ਮੁੰਡੇ ਬੜਾ ਜਾਗਦੇ ਆ, ਤੇ ਇਹ ਨੌਜਵਾਨ ਨਸਲ ਜਿਹੜੀ ਹੈ ਇਹਨੂੰ ਵੀ ਕੋਈ ਦੱਸੋ ਯਾਰ, ਮੁਲਕ ਨੂੰ ਜ਼ਰੂਰਤ ਪਈ ਹੈ, ਤੁਸੀਂ ਰਾਤ ਨੂੰ ਜਾਗ ਕੇ ਸਵੇਰੇ ਸੁੱਤੇ ਰਹਿਣਾ, ਦਾ ਕੰਮ ਕਿਉਂ ਕੌਣ ਕਰੇਗਾ? ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਇਹ ਵੀ ਆਪਦੇ ਪੈਸਿਆਂ ਦਾ ਪੈਕੇਜ ਲਵਾ ਕੇ ਦੇਖਦੇ ਆ ਵੀ ਆਪਾਂ, ਨਾਲੇ ਇਹਨਾਂ ਨੇ ਆਪਣੀ ਕੋਈ ਸੁਣਨੀ, ਪਰ ਇਹ ਸੌਣਾ ਟਾਈਮ ਨਾ ਚਾਹੀਦਾ। ਹਾਂ, ਸਿਆਣੇ ਕਹਿੰਦੇ ਆ ਵੀ ਜਿਹੜਾ ਤੜਕੇ ਨਾ ਕੋਈ ਕੰਮ ਵੀ ਨਾ ਹੋਵੇ। ਹਾਂਜੀ। ਜੇ ਤੜਕੇ ਉੱਠ ਕੇ ਤੁਸੀਂ ਮੰਜੇ ਤੇ ਵੀ ਬਹਿ ਗਏ ਆ ਨਾ, ਤਾਂ ਉਹ ਵੀ ਬੜੀ ਗੱਲ ਹੁੰਦੀ। ਵੀ ਤੜਕੇ ਰੱਬ ਰੋਜ਼ੀ ਵੰਡਦਾ। ਹਾਂ, ਸਵੇਰੇ ਸਵੇਰੇ। ਹਾਂ, ਸੱਦਾ ਪੈਂਦੀਆਂ। ਧਮੀ ਵਾਲੇ ਆ। ਹਾਂਜੀ, ਸਰਗੀ ਵਾਲੇ। ਹਾਂ। ਤੇ ਰੱਬ ਸੱਦਾ ਮਾਰਦਾ, ਰੋਜ਼ੀ ਵੰਡਦਾ, ਤੇ ਉਸ ਟਾਈਮ ਝੋਲੀਆਂ ਭਰੀਂਦੀਆਂ, ਤੇ ਅਸੀਂ ਉਸ ਟਾਈਮ ਮੂੰਹ ਅੱਡ ਕੇ ਸੁੱਤੇ ਹੁੰਦੇ, ਸਾਰੀ ਰਾਤ ਜਾਗਦੇ ਆ, ਬਾਂਗਾਂ ਨੇ ਜਾ ਕੇ ਸੌਂ ਜਾਂਦੇ। ਤੇ ਇੱਥੋਂ ਹੀ ਕਹਿੰਦੇ ਸਿਹਤਾਂ ਖਰਾਬ ਹੁੰਦੀਆਂ, ਇੱਥੋਂ ਸਾਰਾ ਕੰਮ ਖਰਾਬ ਹੈ। ਜੇ ਸਾਜਰੇ ਉੱਠਣ ਲੱਗ ਜਾਈਏ ਨਾ, ਤੇ ਜਿਹੜਾ ਬੰਦਾ ਕਹਿੰਦਾ ਨਾ ਵੀ ਮੇਰੀ ਜ਼ਿੰਦਗੀ 'ਚ ਸਵਾਦ ਨਹੀਂ ਰਿਹਾ, ਮੈਂ ਉਹਨੂੰ ਕਹੂੰਗਾ ਤੂੰ ਤੜਕੇ ਉੱਠਣ ਲੱਗ ਜਾ, ਜੇ ਨਾ ਸਵਾਦ ਆਵੇ ਮੈਨੂੰ ਫੜ ਲਈ। ਅਸੀਂ ਹੁਣ ਜੀ ਸਾਜਰੇ ਉੱਠਦੇ ਹਾਂ, ਨਿਰਨੇ ਕਾਲਜੇ ਚਾਹ ਦੀ ਪਿਆਲੀ ਪੀਂਦੇ, ਤੇ 8-9 ਵਜੇ ਨੂੰ ਲੱਸੀ ਬਣ ਜਾਂਦੀ, ਤਾਂ ਬੰਦਾ ਸਾਰੀ ਦਿਹਾੜੀ ਚੌਕਸ ਰਹਿੰਦਾ ਜੀ। ਲੱਸੀ ਤੋਂ ਯਾਦ ਹੈ, ਤੁਸੀਂ ਮੈਨੂੰ ਦੱਸ ਰਹੇ ਸੀ ਲੱਸੀ ਨਾਲ ਨਹਾਉਂਦਾ ਵੀ ਆ? ਹਾਂਜੀ, ਲੱਸੀ ਨਾਲ ਜੀ ਨਹਾਉਣਾ ਚਾਹੀਦਾ। ਤੁਸੀਂ ਹੁਣ ਅੱਗੇ ਕੀ ਕਿਹਾ ਸੀ ਵੀ ਮੇਰੇ ਸਿਰ ਤੇ ਵਾਲ ਨਹੀਂ ਰਹੇ? ਹਾਂਜੀ, ਮੈਂ ਤੁਹਾਨੂੰ ਕਿਹਾ ਤੁਸੀਂ 4 ਦਿਨ ਨਹਾਓ ਲੱਸੀ ਨਾਲ। ਲੱਸੀ ਦੇ ਨਾਲ ਨਹਾਓ, ਵਾਲ ਦੁਬਾਰਾ ਆ ਜਾਂਦੇ? ਵਾਲ ਦੁਬਾਰਾ ਆ ਜਾਂਦੇ, ਤਕੜੇ ਹੋ ਜਾਂਦੇ, ਮੋਟੇ ਮਜ਼ਬੂਤ ਹੋ ਜਾਂਦੇ ਜੀ। ਸਾਡੇ ਹੁਣ ਤੱਕ ਜੀ ਲੱਸੀ ਨਾਲ ਹੀ ਨਹਾਉਂਦੇ ਰਹੇ। ਨਹੀਂ, ਲੱਸੀ ਨਾਲ ਸਿਰ ਧੋਣਾ ਜਾਂ ਪੂਰਾ ਹੀ ਨਹਾਉਣਾ? ਪੂਰਾ ਸਿਰ ਵੱਖਰੇ ਰੱਖ ਕੇ ਨਾ ਧੋਣਾ ਜੀ, ਇਹ ਉੱਤੇ ਹੀ ਹੈ ਨਾ, ਸਿਰ ਉੱਤੋਂ ਪਾਣੀ ਹੇਠ ਧੋਣਾ। ਅੱਛਾ, ਪਿੰਡੇ ਤੇ ਪੈ ਜੂਗੀ, ਉਹ ਕਿਹੜਾ ਕਿ ਤੱਤੀ ਆ, ਉਹ ਲੱਸੀ ਹੈ ਜੀ। ਉਹ ਮੁੜ ਕੇ ਉੱਤੋਂ ਤੁਸੀਂ ਨਹਾ ਲੈਣਾ, ਉੱਤੋਂ ਤੁਸੀਂ ਪਾਣੀ ਸਿੱਟ ਲੈਣਾ। 2 ਵਾਰੀ ਨਹਾਉਣਾ ਪਏਗਾ? ਨਹੀਂ ਨਹੀਂ, 2 ਵਾਰੀ ਕਾਹਨੂੰ, ਜੱਗ ਲੱਗ ਜਾਣਾ ਯਾਰ। ਨਹੀਂ, ਇਹਨੇ ਤਾਂ ਵਾਲ ਵੀ ਨਹੀਂ ਜੀ ਤੁਹਾਡੇ। ਅੱਛਾ, ਨਹੀਂ ਮੈਂ ਲੋਕਾਂ ਦੀਆਂ ਵੀ ਗੱਲਾਂ ਕਰ ਰਿਹਾ, ਇਕੱਲਾ ਮੇਰੀ ਨਹੀਂ। ਹਾਂ, ਨਹੀਂ ਬੀਬੀਆਂ ਨਹਾਉਂਦੀਆਂ ਜੀ, ਕਿਹੜੇ ਕਿਹੜੇ ਵਾਲ ਹੁੰਦੇ। ਹਾਂ ਹਾਂ, ਲੱਸੀ ਨਾਲ ਸਿਰ ਧੋਣਾ। ਅੱਛਾ ਅੱਛਾ। ਹਾਂਜੀ, ਤੇ ਉਹ ਅੱਜ ਵੀ ਉਹਨਾਂ ਦੇ ਵਾਲ ਤਕੜੇ ਆ ਜਿਹੜੀਆਂ ਬੀਬੀਆਂ ਲੱਸੀ ਨਾਲ ਨਹਾਉਂਦੀਆਂ। ਇਹ ਤਜਰਬਾ ਕਰ ਲਿਓ ਜੀ। ਸਹੀ। ਕੋਈ ਪਿੰਡ ਦਾ ਕੋਈ ਕਿੱਸਾ ਸੁਣਾਓ ਨਾ, ਕੋਈ ਫਨੀ ਜਾਂ ਕੋਈ ਮਜ਼ਾਈਆ ਆ ਪਿੰਡ ਸਾਡੇ ਦਾ। ਹਾਂ, ਕੋਈ ਆਪਣੇ ਯਾਰ ਦਾ, ਕੋਈ ਤੁਸੀਂ ਸੁਣਾਉਂਦੇ ਰਹਿੰਦੇ ਨਾ ਗੱਲਾਂ, ਉਹਨਾਂ ਗੱਲਾਂ ਦੇ ਵਿੱਚੋਂ ਕੋਈ ਗੱਲ ਸੁਣਾਓ ਨਾ ਜ਼ਰਾ ਜੀ ਕੋਈ। ਇਹ ਜੀ ਸਾਡੇ ਨਾ ਬਜ਼ੁਰਗਾਂ ਦੀ ਮੈਂ ਸੁਣਾਉਣਾ ਜੀ ਇੱਕ ਗੱਲ ਤੁਹਾਨੂੰ। ਉਹਨਾਂ ਬਾਬਾ ਜੀ ਸੀ ਇੱਕ, ਤੇ ਉਹਨਾਂ ਦਾ ਦੁਕਾਨ ਸੀ ਪੈਂਚਰਾਂ ਦੀ। ਅੱਛਾ ਜੀ। ਤੇ ਉੱਥੇ ਨਾ ਬੰਦਾ ਆਇਆ ਸਾਈਕਲ ਦਾ ਪੈਂਚਰ ਲਵਾਉਣ ਵਾਸਤੇ। ਉਹਨਾਂ ਨੇ ਟੂਬ ਖੋਲੀ, ਦੇਖਿਆ ਪੈਂਚਰਾਂ ਨਾਲ, ਤੇ ਉਹ ਪੈਂਚਰ ਲਾ ਕੇ ਹਵਾ ਭਰਨ ਲੱਗੇ। ਉਹ ਪੰਪ ਨਾਲ ਹਵਾ ਭਰੀ ਨਾ, ਤੇ ਹਵਾ ਬਹੁਤੀ ਭਰੀ ਗਈ, ਟੂਬ ਪਾਟ ਗਈ। ਹਲੋ, ਉਹ ਬੰਦਾ ਹੁਣ ਘੂਰਨ ਲੱਗ ਗਿਆ ਉਹਨੂੰ, ਬਾਬੇ ਨੂੰ।
ਵੀ ਟੂਬ ਜੋ ਪਾੜਤੀ। ਤੇ ਉਹ ਬਾਬਾ ਉਹਨੂੰ ਦੇਖ ਕੇ ਨਾ ਕਹਿੰਦਾ ਆਖੇ ਘੂਰਨ ਦੀ ਲੋੜ ਕੋਈ ਨਹੀਂ, ਤੇਰੀ ਟੂਬ ਗਈ ਮੇਰੀ ਮਜ਼ਦੂਰੀ ਗਈ। ਠੀਕ ਹੋ ਗਿਆ, ਹਾਂ ਵੀ ਹਿਸਾਬ ਬਰਾਬਰ ਹੋ ਗਿਆ। ਬਰਾਬਰ ਹੋ ਗਿਆ। ਮੈਂ ਕਹਿੰਦਾ ਤੁਹਾਨੂੰ ਸਮਝ ਨਹੀਂ ਆਈ? ਨਹੀਂ ਮੈਨੂੰ ਸਮਝ ਨਹੀਂ ਆਈ। ਹਾਂ ਚਲੋ, ਮੈਨੂੰ ਨਹੀਂ ਸਮਝ ਆਈ ਨਾ, ਦੁਬਾਰਾ ਸੁਣਾਓ। ਨਹੀਂ ਗੱਲ ਤਾਂ ਉਹੀ ਆ ਅੱਛਾ ਵੀ ਮੇਰੀ ਮਜ਼ਦੂਰੀ ਗਈ ਤੇਰੀ ਟੂਬ ਗਈ। ਹਾਂ ਠੀਕ ਹੋ। ਨਹੀਂ ਮੈਨੂੰ ਇਹਦੀ ਗੱਲ ਦੀ ਸਮਝ ਨਹੀਂ ਆਈ। ਚਲੋ ਕੋਈ ਨਹੀਂ, ਕੋਈ ਹੋਰ ਗੱਲ ਸੁਣਾਓ। ਇਹ ਪਿਛਲੇ ਦਿਨਾਂ 'ਚ ਤੁਸੀਂ ਇਹ ਇੱਕ ਬਾਦਲ ਤੇ ਬਾਰਿਸ਼ ਦੇ ਉੱਤੇ ਗੱਲ ਕਰ ਰਹੇ ਸੀ, ਆ ਬੈਠੇ ਤੁਸੀਂ ਨਾ, ਤੁਹਾਡਾ ਜਿਹੜਾ ਮੈਂ YouTube ਵੇਖ ਰਿਹਾ ਸੀ ਉਹ ਗੱਲ ਸੁਣਾਓ ਜ਼ਰਾ, ਕਿ ਬੱਦਲ ਆ ਗਏ ਬਾਰਿਸ਼ ਨਹੀਂ ਆਈ। ਹਾਂ ਇਹ ਆਪਣਾ ਉਹ ਕੋ ਪੀਰ ਸੀਗਾ, ਅੱਛਾ ਉਹਦੇ ਨਾਲ ਸੀ 5-7 ਉਹਦੇ ਚੇਲੇ ਸੀ। ਤੇ ਉਹ ਕਹਿੰਦਾ ਚੇਲਿਆਂ ਨੂੰ ਕਹਿੰਦਾ ਵੀ ਤੁਹਾਨੂੰ ਰਜਾਵਾਂ ਕਿਤੇ ਲਿਜਾ ਕੇ ਆ ਰੋਟੀ ਰੋਟੀ ਖਵਾਉਣਾ ਕਿਤੇ ਲੰਗਰ। ਉਹ ਕਹਿੰਦੇ ਠੀਕ ਹੈ। ਉਹ ਕਿਸੇ ਆਬਾਦੀ 'ਚ ਗਿਆ ਤੇ ਉਹ ਜਾ ਕੇ ਕਹਿੰਦਾ ਵੀ ਤੁਹਾਨੂੰ ਕੁਛ ਚਾਹੀਦਾ? ਉਹਨੇ ਕਿਹਾ ਵੀ ਮੀਂਹ ਚਾਹੀਦਾ। ਉਹ ਕਹਿੰਦਾ ਚਲੋ ਰਾਤੀ ਮੀਂਹ ਪੈ ਜਾਊਗਾ। ਅੱਛਾ ਪੀਰ ਨੇ ਕਿਹਾ ਠੀਕ ਹੋ ਗਿਆ। ਤੁਸੀਂ ਲੰਗਰ ਪਾਣੀ ਲਿਆਓ। ਲੰਗਰ ਪਾਣੀ ਆਇਆ, ਉਹ ਚੇਲਿਆਂ ਨੇ ਰੱਜ ਕੇ ਖਾਧਾ। ਤੇ ਰਾਤ ਨੂੰ ਨਾ ਉਹਨੇ ਕਿਹਾ ਜੋਗੀ ਨੇ ਵੀ ਇਹ ਬਾਲਟੀਆਂ ਭਰ ਭਰ ਕੇ ਗਲੀਆਂ 'ਚ ਛਿੜਕ ਦਿਓ, ਵੀ ਸਵੇਰੇ ਉੱਠਣਗੇ ਕਹਿਣਗੇ ਵੀ ਮੀਂਹ ਪਿਆ ਹੈ। ਉਹ ਜੋ ਜੁੜੇ ਰਾਤ ਨੂੰ ਨਲਕਾ ਗੇੜ ਗੇੜ ਬਾਲਟੀਆਂ ਭਰ ਭਰਨ ਤੇ ਉਹ ਗਲੀ ਸਾਰੀ ਗਿੱਲੀ ਕਰਤੀ ਸੀ, ਬਾਜ਼ਾਰ ਸਾਰਾ। ਉਹ ਸਵੇਰੇ ਬੰਦੇ ਉੱਠੇ ਕਹਿੰਦੇ ਵਾਹ ਜੀ ਵਾਹ ਕਿਆ ਬਾਤ ਹੈ, ਵੀ ਕਰਨੀ ਵਾਲਾ ਬੰਦਾ। ਉਹ ਨਾਲ ਦੇ ਪਿੰਡ ਦੇ ਬੰਦੇ ਆ ਗਏ, ਉਹ ਕਹਿੰਦੇ ਜੀ ਸਾਡੇ ਵੀ ਬਾਰਿਸ਼ ਕਰਾਓ। ਉਹ ਹੁਣ ਬੰਦੇ ਜਿਹੜੇ ਸੀ ਨਾ ਚੇਲੇ ਉਹ ਥੱਕੇ ਹੋਏ ਸੀ। ਉਹ ਕਹਿੰਦੇ ਬਾਬਾ ਜੀ ਹਾਂ ਨਾ ਕਰੋ, ਬੱਦਲ ਥੱਕੇ ਹੋਏ। ਸਹੀ ਹੋ ਵੀ ਗਿਆ। ਬੱਦਲ ਰਾਤ ਦੇ ਥੱਕੇ। ਹਾਂਜੀ ਇਹ ਇੱਕ ਹੋਰ ਮੈਂ ਗੱਲ ਤੁਹਾਡੇ ਬਾਰੇ ਸੁਣਿਆ, ਤੁਸੀਂ ਜੇ ਬੜੇ ਅਮੀਰ ਹੋ ਗਏ ਹੋ, ਬੜਾ ਤੁਸੀਂ ਲੱਖਾਂ ਡਾਲਰ ਬਣਾ ਲੈਣੇ। ਉਹ ਕਿਸੇ ਹੋਰ ਦਾ ਸੁਣਿਆ? ਨਹੀਂ ਤੁਹਾਡੇ ਬਾਰੇ ਲੋਕੀ ਗੱਲਾਂ ਕਰ ਰਹੇ ਨੇ ਯਾਰ, ਬੜਾ ਅਮੀਰ ਆਦਮੀ ਹੋ ਗਿਆ, ਲੱਖਾਂ ਡਾਲਰ ਬਣਾ ਲਿਆ ਨਹੀਂ YouTube ਉਂਝ ਤੋਂ। ਤਾਂ ਸ਼ੁਕਰ ਆ ਆਪਣੀ ਜ਼ਮੀਨ ਆ, ਫਸਲਾਂ ਫੁਸਲਾਂ ਲਾਈ ਦੀਆਂ, ਮਾਲ ਡੰਗਰ ਵੀ ਹੈ। ਹਾਂ ਹਾਂ। ਤੇ ਇਸ ਤੋਂ ਇਲਾਵਾ ਇਹ ਜਿਹੜਾ YouTube ਤੋਂ ਕਮਾਈ YouTube ਤੇ ਪੂਰੇ ਸੂਰੇ ਜਿਹੀ ਹੈ, ਇੰਨੀ ਵੀ ਨਹੀਂ ਹੈ ਜਿੰਨੇ ਤੁਸੀਂ ਕਹਿ ਰਹੇ। ਅੱਛਾ ਇੰਨੇ ਨਹੀਂ ਹੈਗੇ? ਹਾਂ ਇੰਨੇ ਨਹੀਂ ਹੈ। ਸਹੀ 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 ਸਹੀ। ਤੇ ਇਹ ਤੁਸੀਂ ਉਹ ਲਈ ਵਲੌਗਿੰਗ ਨਹੀਂ ਕਰਦੇ ਆ, ਜਿਹੜੀ ਵਲੌਗਿੰਗ ਹੁੰਦੀ ਹੈ ਜਿਵੇਂ ਦੂਸਰੇ ਨਹੀਂ ਕਰ ਰਹੇ ਫੈਮਿਲੀ ਵਲੌਗਿੰਗ ਜਿਹਨੂੰ ਕਹਿੰਦੇ ਆ, ਉਹ ਕੈਮਰਾ ਫੜਿਆ ਉਹਨੂੰ ਇੰਜ ਘੁਮਾਇਆ ਇੰਜ ਨਹੀਂ ਘੁਮਾਇਆ। ਉਹ ਸਾਡੇ ਨਾ ਉਹ ਪਿੰਡਾਂ ਥਾਵਾਂ 'ਚ ਚੰਗੀ ਨਹੀਂ ਜਾਣਦੇ। ਅੱਛਾ ਹਾਂ ਸਾਡੇ ਪਿੰਡਾਂ ਥਾਵਾਂ 'ਚ ਸਾਡੇ ਬਜ਼ੁਰਗ ਨਾ ਉਹਨੂੰ ਚੰਗਾ ਨਹੀਂ ਜਾਣਦੇ ਵੀ ਬੀਬੀਆਂ ਕੈਮਰੇ 'ਚ ਆਉਣ ਮਾੜੀ ਗੱਲ ਆ। ਬੀਬੀਆਂ ਉਹ ਬੜੇ ਉਹ ਆ ਰਜਬ ਭੱਟ ਨੂੰ ਜਾਣਦੇ ਹੋ? ਅਸੀਂ ਦੇਖਿਆ ਜੀ, ਉਹ ਦਿਖਾਉਂਦਾ ਘਰਦਿਆਂ ਨੂੰ ਆਪਣੇ ਨੂੰ ਦਿਖਾਉਂਦਾ, ਉਹ ਚੰਗੀ ਗੱਲ ਤਾਂ ਨਹੀਂ ਜੀ। ਉਹ ਡੱਕੀ ਭਾਈ ਨੂੰ ਜਾਣਦੇ ਹੋ? ਹਾਂਜੀ ਉਹਨਾਂ ਨੂੰ ਮੈਂ ਉਹਨਾਂ ਦਾ ਉਹ ਦੇਖਿਆ ਤਾਂ ਨਹੀਂ, ਪਰ ਉਹ ਇਹ ਪਤਾ ਵੀ ਆਹ ਡੱਕੀ ਭਾਈ ਦਾ ਨਾਂ, ਉਹਦੀ ਤਸਵੀਰ ਵੀ ਦੇਖੀ ਹੈ, ਰਜਬ ਭੱਟ ਦੀ ਵੀ ਦੇਖੀ ਹੈ। ਪਰ ਮੈਂ ਇਹ ਕਹੂੰਗਾ ਵੀ ਸਾਡੇ ਇਹ ਚੰਗਾ ਨਹੀਂ ਜਾਣਦੇ ਇਹ ਕੰਮ ਨੂੰ। ਹਾਂਜੀ ਨਾ ਸਾਡਾ ਦੀਨ ਇਜਾਜ਼ਤ ਦਿੰਦਾ ਜੀ, ਨਾ ਸਾਡੇ ਪੰਜਾਬ ਦੀ ਰਹਿਤਲ ਬਹਿਤਲ, ਸਾਡਾ ਵਸੇਬ ਇਹ ਨਹੀਂ ਛੁੱਟੀ ਨਹੀਂ ਦਿੰਦਾ ਇਸ ਗੱਲ ਦੀ। ਯਾਨੀ ਤੁਸੀਂ ਇਹ ਫੈਮਿਲੀ ਵਲੌਗਿੰਗ ਨੂੰ ਸਮਝਦੇ ਹੋ ਕਿ ਇਹ ਠੀਕ ਨਹੀਂ ਹੈਗਾ? ਇਹ ਠੀਕ ਨਹੀਂ ਹੈ ਜੀ। ਜੇ ਤੁਸੀਂ ਇਹ ਦੇਖੋ ਨਾ, ਮੈਂ ਤਾਂ ਬਲਕਿ ਇਹ ਕਹੂੰਗਾ ਇਹ ਕੋਈ ਕਾਨੂੰਨ ਬਣਨਾ ਚਾਹੀਦਾ ਜੀ ਕੈਮਰੇ ਗਿਆਨ ਦਾ, ਕਿ ਕਿਹੜਾ ਬੰਦਾ ਕੀ ਗੱਲ ਕਰ ਸਕਦਾ। ਹੁਣ ਜਿਹੜਾ ਬੰਦੇ ਦਾ ਦਿਲ ਕਰਦਾ ਕੈਮਰਾ ਲਾ ਕੇ ਜੋ ਦਿਲ ਕਰਦਾ ਉਹ ਕਰੀ ਜਾਂਦਾ, ਪੁੱਛ ਦੱਸ ਹੈ ਨਹੀਂ ਹੈਗਾ। ਇਹ ਕਾਨੂੰਨ ਤੇ ਹੈਗੇ ਨੇ, ਉਹਦੇ ਅਮਲਦਾਰੀ ਇਹ ਮਸਲਾ ਨਹੀਂ। ਕਾਨੂੰਨ ਕਾਹਦਾ ਕਾਨੂੰਨ? ਪੀਕਾ ਐਕਟ ਤੇ ਬੜੇ ਐਕਟ ਨੇ, ਸਜ਼ਾਜ ਵੀ ਹੁੰਦੇ ਰਹਿੰਦੇ। ਕਾਨੂੰਨ ਤੇ ਹੈਗੇ ਆ, ਬਹੁਤ ਹੈਗੇ ਆ, ਲੇਕਿਨ ਉਹ ਤੁਹਾਨੂੰ ਪਤਾ ਨਾ ਕਿ ਹੁਣ ਜਿਵੇਂ ਜਿਵੇਂ ਵਕਤ ਬਦਲ ਰਿਹਾ ਤੇ ਨਵੀਆਂ ਨਵੀਆਂ ਟੈਕਨੋਲੋਜੀਆਂ ਆ ਰਹੀਆਂ। ਫੜਦੇ ਕਿਉਂ ਨਹੀਂ? ਫੜ ਇਹ ਵੱਡਾ ਮਸਲਾ। ਹਾਂ ਜੋ ਇੰਨੀ ਬੇਹਯਾਈ ਫੈਲਾਈ ਜਾਂਦੇ ਆ, ਤੁਸੀਂ ਕਹਿੰਦੇ ਕਾਨੂੰਨ ਆ, ਫਿਰ ਕਾਨੂੰਨ ਇਹਨਾਂ ਨੂੰ ਫੜਦਾ ਕਿਉਂ ਨਹੀਂ? ਸਵਾਲ ਆ। ਹਾਂ ਇਹ ਕੋਈ ਕਾਨੂੰਨ, ਮੈਂ ਕਹਿੰਦਾ ਵੀ ਇਹ ਕੋਈ ਹੋਣਾ ਚਾਹੀਦਾ, ਕੋਈ ਬੰਦੋਬਸਤ ਹੋਣਾ ਚਾਹੀਦਾ ਵੀ ਕੈਮਰੇ 'ਚ ਤੁਸੀਂ ਕੀ ਦਿਖਾ ਸਕਦੇ ਆ, ਕੀ ਬੋਲ ਸਕਦੇ ਆ। ਵੀ ਰੱਬ ਦਾ ਤਾਂ ਡਰ ਇਹਨਾਂ ਨੂੰ ਹੈ ਨਹੀਂ, ਚਲੋ ਜੇ ਸਰਕਾਰ ਹੀ ਡਰਾ ਲੇ ਇਹਨਾਂ ਨੂੰ, ਇਹ ਡਰਨਗੇ ਤੇ ਹਟਣਗੇ, ਇਦਾਂ ਨਹੀਂ ਹਟਦੇ। ਇੰਝ ਹੀ ਆ। ਹਾਂਜੀ ਹੁਣ ਦੇਖਾ ਦੇਖੀ ਹਰ ਬੰਦਾ ਹੀ ਉਹ ਮਾਂ ਭੈਣ ਦਿਖਾਈ ਜਾਂਦਾ, ਹਰ ਬੰਦਾ ਹੀ ਦੇਖਾ ਦੇਖੀ। ਉਹ ਕਹਿੰਦੇ ਜੀ ਇਹ ਅਖੇ ਇੱਦਾਂ ਪੈਸੇ ਬਹੁਤੇ ਲੱਭਦੇ, ਲੈ ਤੁਸੀਂ ਫੂਕਣੇ ਇੱਦਾਂ ਦੇ ਪੈਸੇ। ਜੇ ਮਾਂ ਭੈਣ ਕੈਮਰੇ ਅੱਗੇ ਦਿਖਾ ਕੇ ਕਮਾਣੇ ਹੈ, ਉਹ ਕੀ ਕਰੋਗੇ ਤੁਸੀਂ ਉਸ ਪੈਸੇ ਨੂੰ? ਅੱਗੇ ਨਾ ਜੀ ਸਾਡੇ ਡਰਾਮੇ ਚੱਲਦੇ ਸੀ ਟੀਵੀ 'ਚ, ਤੇ ਉਹਦੇ ਵਿੱਚ ਬੀਬੀਆਂ ਉਹਦੇ 'ਚ ਵੀ ਆਉਂਦੀਆਂ ਸੀ, ਪਰ ਉਹਦੇ 'ਚ ਜਿਹੜੀ ਕੋਈ ਮਾਂ ਦਾ ਕਿਰਦਾਰ ਕਰ ਰਹੀ ਹੈ ਨਾ, ਉਹ ਮਾਂ ਦਾ ਕਰ ਰਹੀ ਹੈ। ਇੰਝ ਹੀ ਆ। ਜਿਹੜੀ ਭੈਣ ਦਾ ਕਿਰਦਾਰ ਕਰ ਰਹੀ ਉਹ ਭੈਣ ਦਾ ਕਰ ਰਹੀ ਹੈ। ਜਿਹੜੀ ਕੋਈ ਘਰ ਦੀ ਬਣੀ ਉਹ ਘਰ ਦੀ ਬਣੀ। ਇਹ ਜਿਹੜਾ ਕੰਮ ਕਰ ਰਹੇ ਆ ਨਾ, ਇਹਦੇ 'ਚ ਨਾ ਪਤਾ ਲੱਗੇ ਵੀ ਇਹ ਘਰ ਦੀ ਆ, ਨਾ ਪਤਾ ਲੱਗੇ ਇਹ ਭੈਣ, ਨਾ ਪਤਾ ਲੱਗੇ ਕੌਣ। ਮਿੰਟ ਦੇ ਵਿੱਚ ਕੀ ਤੇ ਕੀ ਕਰੀ ਜਾ। ਤੁਹਾਨੂੰ ਸਮਝ ਨਹੀਂ ਆ ਰਹੀ ਮੇਰੀ ਗੱਲ? ਮੈਨੂੰ ਆ ਰਹੀ ਹੈ, ਮੈਂ ਬੜੇ ਗਹਿਰਾਈ ਨਾਲ ਸੋਚ। ਅੱਛਾ ਅੱਗੋਂ ਹੰਗੂਰਾ ਦੇਈ ਜਾਓ ਨਾ। ਅੱਛਾ
ਠੀਕ ਅਰੇ ਤਸੱਲੀ ਰਹਿੰਦੀ ਹੈ ਵੀ ਅੱਛਾ, ਨਹੀਂ ਚੱਸ ਵੀ ਆਉਂਦੀ ਇੰਜ ਨਾ। ਹਾਂ ਨਹੀਂ, ਮੈਂ ਸੁਣ ਰਿਹਾ ਤੁਹਾਡੇ, ਮੈਂ ਗਹਿਰਾਈ 'ਚ ਜਾ ਕੇ ਸੋਚ ਰਿਹਾ, ਕਿਉਂਕਿ ਮੈਨੂੰ ਨਹੀਂ ਸੀ ਲੱਗਦਾ ਕਿ ਤੁਸੀਂ ਵੀ ਇਹ ਗੱਲ ਕਰੋਗੇ, ਲੇਕਿਨ ਤੁਸੀਂ ਕੀਤੀ ਹੈ। ਤੇ ਹੁਣ ਮੈਨੂੰ ਇਹ ਦੱਸੋ ਕਿ ਇਹ ਤੁਹਾਨੂੰ ਕਿਹੜਾ ਐਸਾ ਪਾਕਿਸਤਾਨ ਦੇ ਵਿੱਚ ਯੂਟਿਊਬਰ ਜਾਂ ਵਲੌਗਰ ਜਿਹੜਾ ਤੁਹਾਨੂੰ ਬੜਾ ਪਸੰਦ ਹੋਵੇ? ਨਾਸਿਰ ਢਿੱਲੋਂ ਤੋਂ ਇਲਾਵਾ ਦੱਸਣਾ। ਹਾਂ ਨਹੀਂ ਜੀ, ਬਹੁਤ ਸਾਰੇ ਐਸੇ ਆ ਜਿਹੜੇ ਮਤਲਬ ਜਿਨ੍ਹਾਂ ਨੂੰ ਦੇਖ ਕੇ ਆਪਣੇ ਆਪ ਨੂੰ ਸਿੱਧਾ, ਮੈਂ ਕਹਿੰਦਾ ਤੁਸੀਂ ਰਾਣਾ ਇਜਾਜ਼ ਸਾਹਿਬ ਦੇਖਿਆ ਜੀ? ਹਾਂਜੀ ਜੀ। ਉਹ ਵੀ ਮਖੌਲ ਵੀ ਕਰਦੇ ਆ, ਸਾਰਾ ਕੁਝ ਕਰਦੇ ਆ। ਉਹ ਕਦੀ ਇਦਾਂ ਦਾ ਕੰਮ ਨਹੀਂ, ਬੇਹਯਾਈ ਨਹੀਂ ਕਰਦੇ। ਅੱਛਾ। ਉਹ ਇਦਾਂ, ਹੁਣ ਵਕਾਰ ਭਿੰਡਰ ਸਾਹਿਬ ਦੇਖੀਏ ਜੀ? ਹਾਂਜੀ ਜੀ। ਜ਼ੇਬੀ ਹੰਜਰਾ ਸਾਹਿਬ ਦੇਖੀਏ ਜੀ? ਇਹਨਾਂ ਨਹੀਂ ਜਾਣਦਾ ਮੈਂ ਜੀ। ਬਹੁਤ ਸਾਰੇ ਜੀ ਐਸੇ ਆ ਜਿਹੜੇ ਬਣਾ ਵੀ ਰਹੇ ਆ ਫਿਲਮਾਂ, ਪਰ ਉਹ ਆਪਣੀ ਰਹਿਤਲ ਬਹਿਤਲ ਪੰਜਾਬ ਦੀ ਦਿਖਾ ਰਹੇ ਆ ਸਾਰੀ ਗੱਲ। ਚੱਲ ਇਹਦੀ ਵਕਾਰ ਭਿੰਡਰ ਦਾ ਕੀ ਮਸਲਾ? ਉਹ ਨਾ ਜੀ, ਵਕਾਰ ਭਿੰਡਰ ਸਾਡਾ ਭਰਾ ਜੀ, ਉਹ ਆਪਣੀ ਪੰਜਾਬ ਦੀ ਰਹਿਤਲ ਬਹਿਤਲ ਆਪਣਾ ਵਸੇਬ ਦਿਖਾਉਂਦਾ, ਅਤੇ ਉਹਦੇ ਨਾਲ ਬਹੁਤ ਧੱਕਾ ਹੋ ਰਿਹਾ ਜੀ। ਅਸੀਂ ਨਾ ਜੀ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇਹ ਅਪੀਲ ਵੀ ਕਰਾਂਗੇ ਵੀ ਮੈਨੂੰ ਇਹ ਦੱਸੋ ਵੀ ਜੇ ਕੋਈ ਬੰਦਾ ਆਪਣਾ ਇੱਥੇ ਕਾਰੋਬਾਰ ਰੋਜ਼ਗਾਰ ਨਹੀਂ ਜੀ ਕਰ ਸਕਦਾ, ਉਹ ਮੰਡੀ 'ਚ ਗਿਆ ਡੰਗਰ ਲੈਣ ਵਾਸਤੇ, ਜਿਹੜੀ ਮੰਡੀ ਜਾਂਦਾ ਬੰਦੇ ਉਹਦੇ ਗਲ ਪੈਂਦੇ ਆ, ਗਰੁੱਪ ਇੱਕ ਹੀ ਦੱਸਦੇ ਆ, ਅਤੇ ਉਹ ਜ਼ਿੱਦ ਬਣਾਈ ਖੜੇ। ਜੇ ਉਹ ਹੁਣ ਵਿਚਾਰਾ ਮਸ਼ਹੂਰ ਆ ਅਤੇ ਅੱਲਾ ਨੇ ਉਹਨੂੰ ਨਾਮ ਇੱਜ਼ਤ ਦਿਆ, ਅਤੇ ਉਹ ਹੁਣ ਕਾਰੋਬਾਰ ਨਹੀਂ ਕਰ ਸਕਦਾ, ਉਹ ਮੰਡੀ 'ਚ ਨਹੀਂ ਜਾ ਸਕਦਾ ਜੀ। ਹਾਂਜੀ। ਮੁੰਡੇ ਉਹਦੇ ਗਲ ਪਏ ਜੀ, ਗਲ ਪੈ ਕੇ ਉਹਦੀ ਵੀਡੀਓ ਬਣਾਈ ਜੀ। ਕਿ ਅਸੀਂ ਵੀ ਮਸ਼ਹੂਰ ਹੋਈਏ। ਇੰਨੀ ਕੁ ਗੱਲ। ਹਾਂ, ਇੰਨੀ ਕੁ ਗੱਲ। ਇੰਨੀ ਗੱਲ। ਮਸ਼ਹੂਰ ਹੋਣ ਵਾਸਤੇ ਉਹਦੀ ਇੱਜ਼ਤ ਨੂੰ ਹੱਥ ਪਾ ਲਿਆ ਜੀ। ਆ ਵੇਖ ਲਓ, ਮੈਂ ਤੁਹਾਡੀ ਬੜੀ ਇੱਜ਼ਤ ਕੀਤੀ ਆ। ਹਾਂਜੀ। ਹਾਂ, ਤੁਸੀਂ ਹਾਲਾਂ ਮਸ਼ਹੂਰ ਹੋ ਤਾਂ ਮੈਂ ਤਾਂ ਨਹੀਂ ਨਾ ਗਲੇ ਪਿਆ, ਤੇ ਲੋਕੀ ਆਪਾਂ ਕਿਹੜਾ ਮੰਡੀ 'ਚ ਜੀ। ਵੱਡੀ ਗੱਲ। ਤੇ ਉਹ ਉਹਦਾ ਧੱਕਾ ਹੋ ਰਿਹਾ ਜੀ। ਹਾਂਜੀ। ਤੇ ਉਹ ਅਸੀਂ ਇਹ ਕਵਾਂਗੇ ਆਪਣੇ ਅਦਾਰਿਆਂ ਨੂੰ ਵੀ ਉਹਦਾ ਨੋਟਿਸ ਲਓ ਜੀ। ਤੇ ਉਹ ਮੁੰਡਾ ਉਹ ਆਪਣਾ ਰੋਜ਼ਗਾਰ ਰਿਜ਼ਕੇ ਹਲਾਲ ਕਮਾ ਰਿਹਾ ਜੀ। ਮੰਡੀ 'ਚੋਂ ਡੰਗਰ ਖਰੀਦਣ ਵਾਸਤੇ ਗਿਆ, ਤੇ ਉਹ ਦੇਖਾ ਦੇਖੀ ਉਹਨੂੰ ਇੱਕ ਵਾਰੀ ਗਲ ਪਏ, ਫਿਰ ਜਿਹੜੀ ਮੰਡੀ 'ਚੋਂ ਜਾਂਦਾ ਉਹ ਗਰੁੱਪ ਵੀ ਉੱਥੇ ਜਾਂਦਾ। ਤੇ ਅਸੀਂ ਇਹ ਕਹਾਂਗੇ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ। ਹਾਂਜੀ। ਤੇ ਉਹ ਜੇ ਉਹ ਕੋਈ ਮਸ਼ਹੂਰ ਆ ਜਾਂ ਜਿਹਦੇ ਕੋਲ ਕੋਈ ਬੰਦਾ ਜੇਬ 'ਚ 4 ਪੈਸੇ ਪਾ ਕੇ ਨਹੀਂ ਜਾ ਸਕਦਾ ਮੰਡੀ ਦੇ ਵਿੱਚ, ਮਸ਼ਹੂਰ ਬੰਦਾ ਜਾਂ ਆਪਣਾ ਕਾਰੋਬਾਰ ਨਹੀਂ ਕਰ ਸਕਦਾ, ਉਹ ਕਰ ਸਕਦਾ। ਤੇ ਵਕਾਰ ਭਿੰਡਰ ਨੇ ਆਪਣੇ ਮੁਲਕ ਦਾ ਨਾਮ ਰੋਸ਼ਨ ਕੀਤਾ ਜੀ। ਉਹਨੇ ਸਾਡੇ ਪੰਜਾਬ ਦਾ ਇੱਕ ਮੁੱਖ ਦਿਖਾਇਆ ਜੀ ਦੁਨੀਆ ਨੂੰ ਕਿ ਸਾਡਾ ਪੰਜਾਬ ਕਿੱਡਾ ਸੋਹਣਾ। ਹਾਂਜੀ। ਅੱਛਾ, ਮੈਨੂੰ ਇਹ ਦੱਸੋ ਇੱਕ ਹੋਰ ਗੱਲ, ਕਿ ਤੁਸੀਂ ਇਹ ਜਿਹੜੀ ਕਰਦੇ ਹੋ, ਗੱਲਾਂ ਕਰਦੇ ਹੋ, ਯਾਨੀ YouTube ਤੇ ਗੱਲਾਂ ਦੇ ਸਾਡੇ ਚਾਚੇ ਬਾਬੇ ਜਿਹੜੇ ਨੇ ਉਹ ਮੰਜੀ ਤੇ ਬਹਿ ਕੇ ਹੁੱਕਾ ਲਾ ਕੇ ਤੇ ਬੜੀਆਂ ਸਿਆਣੇ ਗੱਲਾਂ ਸੁਣਾਉਂਦੇ, ਤੇ ਚੱਸ ਵੀ ਆਉਂਦੀ ਹੈ ਪੂਰੀ। ਹਾਂਜੀ। ਪੂਰੀਆਂ ਸ਼ਾਮਾਂ ਜਿਹੜੀਆਂ ਹੁੰਦੀਆਂ ਨੇ ਤੇ ਧੰਮੀ ਵਾਲੇ ਤੋਂ ਸ਼ੁਰੂ ਹੋ ਕੇ ਤੇ ਰਾਤ ਤੱਕ ਵੀ ਬੈਠੇ ਰਹਿੰਦੇ ਆ। ਹਾਂਜੀ। ਮਗਰ ਇਹਨੂੰ ਤੁਸੀਂ ਫਿਲਮਾਈਜ਼ ਕਰਨਾ, ਇਹਨੂੰ ਯਾਨੀ ਵੀਡੀਓ ਤੇ ਲਿਆਉਣਾ, ਇਹ ਤੁਹਾਨੂੰ ਜਿਹੜਾ ਆਈਡੀਆ ਹੈ ਇਹ ਕਿਸ ਨੇ ਦਿੱਤਾ ਸੀ ਪਹਿਲੇ ਦਿਨ ਤੋਂ ਕਿ ਤੁਸੀਂ ਆ ਕੇ ਇਹੀ ਜਿਹੜੀਆਂ ਗੱਲਾਂ, ਸਿਆਣੀਆਂ ਗੱਲਾਂ ਜਿਹੜੀਆਂ ਨੇ ਉਹ ਕੈਮਰੇ ਦੇ ਸਾਹਮਣੇ ਕਰੋ? ਹਾਲਾਂਕਿ ਪਿੰਡਾਂ ਥਾਵਾਂ 'ਤੇ ਤਾਂ ਇੰਝ ਹੁੰਦਾ ਨਾ ਕਿ ਉਹ ਕੈਮਰੇ ਤੋਂ ਬੜੇ ਸ਼ਾਏ ਹੁੰਦੇ ਨੇ, ਯਾਨੀ ਉਹਨਾਂ ਨੂੰ ਥੋੜ੍ਹੀ ਜਿਹੀ ਚਿਚਕਾਹਟ ਹੁੰਦੀ ਹੈ। ਠੀਕ ਹੈ ਨਾ? ਤੇ ਤੁਸੀਂ ਇਹ ਕਿੱਥੋਂ ਸਟਾਰਟ ਕੀਤਾ ਜੀ? ਇਹ ਨਾ ਜੀ, ਮੈਂ ਕੋਈ ਪੁੱਜ ਕੇ ਨਹੀਂ ਆਇਆ ਇਸ ਕੰਮ 'ਚ, ਮੈਂ ਕੋਈ ਮਨਸੂਬਾ ਬਣਾ ਕੇ ਨਹੀਂ ਆਇਆ, ਮੈਂ ਤਾਂ ਰੱਬੀ ਸਬੱਬੀ ਆਇਆ ਜੀ ਇੱਥੇ। ਅੱਛਾ। ਹਾਂਜੀ। ਇਹ ਤਾਂ ਕਹਿ ਲਓ ਵੀ ਅੰਨੇ ਦੇ ਪੈਰ ਥੱਲੇ ਬਟੇਰਾ ਆਇਆ ਤੇ ਉਹ ਸ਼ਿਕਾਰੀ ਬਣ ਗਿਆ। ਮੈਨੂੰ ਕਟਿਆਂ 'ਚੋਂ ਘਾਟਾ ਪਿਆ ਸੀ। ਅੱਛਾ। ਤੇ ਉਹ ਮੈਂ ਉਹ ਗੁੱਸੇ 'ਚ ਬਣਾਈ ਸੀ ਵੀਡੀਓ, ਉਹ ਪਹਿਲੀ ਬਣਾਈ, ਉਹ ਪਹਿਲੀ ਚੱਲ ਗਈ। ਲੈ ਮੈਂ ਤਾਂ ਇੱਦਾਂ ਆਇਆ। ਆਪਣਾ ਗੁੱਸਾ ਕੱਢਿਆ? ਗੁੱਸਾ ਉਹ ਮੇਰੇ ਨਾ ਅੱਬੇ ਨੇ YouTube ਤੋਂ ਵੀਡੀਓ ਦੇਖ ਕੇ ਨਾ ਕੱਟੇ ਰੱਖੇ ਸੀ। ਅੱਛਾ। ਉਹ ਕਹਿੰਦਾ ਸੀਗਾ ਵੀ 2 ਲੱਖ ਦੇ ਲਓ ਤੇ 18 ਲੱਖ ਦੇ ਵੇਚੋ, ਹਲਾ, ਤੇ ਇੱਦਾਂ ਉਹਨੂੰ ਖਵਾਓ ਪਿਆਓ। ਉਹ ਬਸ ਸਾਡੀ ਮੱਤ ਵੱਜ ਗਈ, ਰੱਖੇ ਤਾਂ ਸਾਰੀ ਉਮਰ ਅਸੀਂ ਵੀ ਡੰਗਰ, ਪਰ ਉਹ ਜਦੋਂ ਅਸੀਂ ਉਹ ਲੈ ਕੇ ਤੇ ਉਹ ਜਿੱਦਾਂ ਉਹਨੇ ਕਿਹਾ, ਜੋ ਖਵਾਇਆ ਨਾ, ਤੇ ਸਾਡਾ ਖਰਚਾ ਹੋ ਗਿਆ ਉਹਦੇ ਤੇ 8 ਲੱਖ ਰੁਪਈਆ, ਤੇ ਕੱਟੇ ਵਿਕੇ 3 ਲੱਖ ਦੇ। 2 ਲੱਖ ਵਪਾਰੀ ਨਗਦ ਦੇ ਗਿਆ, ਲੱਖ ਰੁਪਈਆ ਉਧਾਰ ਕਰ ਗਿਆ। ਮੁੜ ਕੇ ਉਹ ਵਪਾਰੀ ਸਾਡੇ ਹੱਥੇ ਨਾਲ ਸਾਡਾ ਟੈਲੀਫੋਨ ਨਾ ਚੱਕੇ, ਟੈਲੀਫੋਨ ਬੰਦ ਕਰ ਗਿਆ। ਲੈ ਇੱਦਾਂ ਸੜੇ ਹੋਏ ਨੇ। ਮੈਂ ਉਹ ਪਹਿਲੀ ਵੀਡੀਓ ਬਣਾਈ, ਉਹ YouTube ਚੜ ਗਈ। ਤੇ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਇਹ ਫਿਰ ਤੁਹਾਨੂੰ ਕਿਹਨੇ ਕਿਹਾ? ਨਾਸਿਰ ਢਿੱਲੋਂ ਨੇ ਕਿਹਾ? ਕਿਹਨੇ ਕਿਹਾ? ਕੋੜਾ ਬੰਦਾ ਸੀ ਜਿਹਨੇ ਕਿਹਾ ਕਿ ਆ ਯਾਰ ਰੋਜ਼ ਕਰ? ਨਾਸਿਰ ਸਾਹਿਬ ਜੀ ਮੈਨੂੰ ਮਿਲੇ ਕੋਈ ਸਾਲ ਬਾਅਦ। ਅੱਛਾ ਜੀ। ਹਾਂਜੀ, ਸਾਲ ਖੰਡ ਹੋ ਗਿਆ ਸੀ ਮੈਨੂੰ ਫਿਲਮਾਂ ਬਣਾਉਂਦੇ। ਤੇ ਇਹ ਤੁਹਾਡਾ ਜਿਹੜਾ ਕੈਮਰਾਮੈਨ ਆ ਉਹ ਕੌਣ ਹੁੰਦਾ? ਉਹ ਕਦੀ ਕੋਈ ਹੁੰਦਾ ਜੀ, ਕਦੀ ਕੋਈ ਹੁੰਦਾ, ਜਿਹੜਾ ਮੌਕੇ ਤੇ ਲੱਭ ਜੇ, ਜਿਹੜਾ ਮੌਕਾ ਕੈਮਰਾ। ਮੇਰੇ ਕੋਲ ਮਿਲਣ ਵਾਲੇ ਪ੍ਰਾਹੁਣੇ ਵੀ ਆਉਂਦੇ, ਮੈਂ ਬਾਈ ਟਾਈਮ ਪ੍ਰਾਹੁਣੇ ਨੂੰ ਮੋਬਾਈਲ ਫੜਾ ਦਿੰਦਾ। ਸਹੀ, ਉਹਨੂੰ ਹੀ ਕਹਾਣੀਆਂ ਸੁਣਾ ਦਿਓ। ਹਾਂਜੀ।
ਸਹੀ ਹੋ ਗਿਆ। ਤੇ ਹੁਣ ਇਹ ਇੰਨੀਆਂ ਜਿਹੜੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਇਹ ਵੀਡੀਓ ਦੇ ਉੱਤੇ, ਇਹ ਗੱਲਾਂ ਫਿਲਮ ਦੀ ਹੁੰਦੀਆਂ ਨੇ ਜਾਂ ਤੁਸੀਂ ਬਣਾਉਂਦੇ ਹੋ, ਮਤਲਬ ਇਹ ਕਹਾਣੀ ਕੱਢਦੇ ਹੋ, ਜਾਂ ਨੈਚੁਰਲ ਜਿਹੜੀ ਆਮ ਜ਼ਿੰਦਗੀ ਹੁੰਦੀ ਤੁਹਾਡੀ ਉਹਦੇ ਵਿੱਚ ਵੀ ਤੁਸੀਂ ਇੰਝ ਹੋ, ਲੋਕੀ ਮਤਲਬ ਜਾਣਨਾ ਚਾਹੁੰਦੇ ਆ? ਤੁਸੀਂ ਸ਼ਹਿਰ 'ਚ ਰਹਿੰਦੇ ਜੀ? ਹਾਂਜੀ, ਮੈਂ ਪਿੰਡ ਦਾ ਹਾਂ। ਹਾਂ। ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜੀ, ਪਿੰਡ ਦੇ ਵਿੱਚ ਨਾ ਸਾਡੇ ਡੇਰਿਆਂ ਡੰਡਿਆਂ 'ਚ ਦਾਰਿਆਂ 'ਚ ਆ ਜਿੱਥੇ ਬਹਿਣ ਦੀ ਥਾਂ ਹੁੰਦੀ ਸੱਥ ਲੱਗਦੀ ਹੈ ਜੀ, ਪੰਚਾਇਤ ਪਰੇ ਲੱਗਦੀ ਹੈ ਜਿੱਥੇ ਸ਼ਾਮ ਨੂੰ ਬਹਿੰਦੇ ਆ, ਤੇ ਉੱਥੇ ਫਿਰ ਗੱਲਾਂ ਹੀ ਹੁੰਦੀਆਂ। ਦੁਪਹਿਰ ਨੂੰ ਵੀ ਸੱਥ ਲੱਗ ਜਾਂਦੀ, ਦੁਪਹਿਰਾ ਟਿਕ ਗਿਆ ਨਾ, ਦਿਨੇ ਕੰਮ ਕਰਕੇ ਦੁਪਹਿਰ ਨੂੰ ਇਕੱਠੇ ਹੋ ਜਾਂਦੇ, ਹੁੱਕਾ ਪੀ ਰਹੇ ਤੇ ਗੱਲਾਂ ਹੋ ਰਹੀਆਂ। ਸਾਡਾ ਤਾਂ ਕੰਮ ਹੀ ਮੇਨ ਗੱਲਾਂ ਦਾ ਜੀ, ਪਿੰਡ 'ਚ ਗੱਲਾਂ ਹੀ ਚੱਲਦੀਆਂ ਜੀ, ਤੇ ਰਹਿ ਵੀ ਗੱਲਾਂ ਹੀ ਗਈਆਂ। ਫਸਲਾਂ ਦਾ ਰੇਟ ਕੋਈ ਨਹੀਂ ਤੇ ਗੱਲਾਂ ਹੀ ਆ। ਹੁਣ ਜੇ ਹੁਣ ਗੱਲਾਂ ਵੀ ਅਸੀਂ ਚੱਜ ਸੂਰਨਾ ਨਾ ਕਰੀਏ ਤਾਂ ਹਾਲ ਤਾਂ ਕੋਈ ਜੱਸ ਨਹੀਂ ਆਈ। ਨਾਸਿਰ ਢਿੱਲੋਂ ਭਾਈ ਦੇ ਬਾਰੇ ਦੱਸੋ ਕਿ ਉਹਨਾਂ ਦੇ ਨਾਲ ਤੁਹਾਨੂੰ ਮਜ਼ਾ ਆ ਰਿਹਾ ਮਤਲਬ ਕੰਮ ਕਰਕੇ? ਹਾਂਜੀ, ਕੀ ਕੰਮ ਕਰ ਰਹੇ ਹੋ ਉਹਨਾਂ ਦੇ ਨਾਲ? ਹੁਣ ਤਾਂ ਨਾਸਰ ਸਾਹਿਬ ਖਬਰੇ ਬਾਹਰ ਗਏ ਮੇਰੇ ਕਹਿੰਦਾ। ਅੱਛਾ ਜੀ। ਬਾਹਰਲੇ ਮੁਲਕਾਂ। ਤੇ ਨਾਸਰ ਸਾਹਿਬ ਨਾਲ ਜੀ ਜਦੋਂ ਸਾਡੀ ਮੁਲਾਕਾਤ ਹੋਈ ਤੇ ਉਹਨਾਂ ਨੇ ਬੜੀ ਸਪੋਰਟ ਕੀਤੀ ਜੀ। ਤੇ ਖਬਰੇ ਅੱਜ ਮੈਂ ਜਿਹੜਾ ਇੱਥੇ ਬੈਠਾ ਨਾ, ਇੱਥੇ ਮੈਂ ਨਾ ਬੈਠਾ ਹੁੰਦਾ ਜੇ ਨਾਸਰ ਸਾਹਿਬ ਉਹ ਮੇਰੇ ਨਾਲ ਨਾ ਹੁੰਦੇ। ਹਾਂ, ਉਹਨਾਂ ਨੇ ਤੁਸੀਂ ਕਿੱਥੇ ਉਹਨਾਂ ਨਾਲ ਪੋਡਕਾਸਟ ਵੀ ਕੀਤਾ, ਤੁਹਾਨੂੰ ਯਾਦ? ਹਾਂਜੀ। ਹੈ, ਬੜੀ ਚੱਸ ਆਈ ਸੀ। ਹਾਂਜੀ। ਤੇ ਇਹ ਮੈਨੂੰ ਦੱਸੋ, ਇਹ ਨਾਸਰ ਭਾਈ ਤੁਹਾਡੇ ਨਾਲ ਕਿਵੇਂ ਮੁਲਾਕਾਤ ਕੀ? ਉਹਨਾਂ ਨੇ ਤੁਹਾਡਾ YouTube ਤੇ ਰਾਬਤਾ ਕੀਤਾ, Facebook ਤੇ ਕੀਤਾ, ਜਾਂ ਜਾਣਦੇ ਆਂਦੇ ਸੀ ਤੁਹਾਨੂੰ? ਇਹਦਾ ਸਾਡੇ ਲੈਲਪੁਰ ਦੇ ਵਿੱਚ ਇੱਕ ਮੇਲਾ ਲੱਗਦਾ, ਪੰਜਾਬੀ ਸੁਲੈਖ ਮੇਲਾ ਜੀ। ਅੱਛਾ ਜੀ। ਉੱਥੇ ਸ਼ਹਿਰ ਵਿੱਚ। ਅੱਛਾ ਜੀ। ਲੈਲਪੁਰ। ਤੇ ਉਹ ਬਾਈ ਕਰਵਾਉਂਦਾ। ਸਹੀ। ਬਾਈ ਨਾਸਰ ਕਰਵਾਉਂਦਾ। ਠੀਕ। ਉਹ ਮੇਲੇ 'ਚ ਮੈਨੂੰ ਸੱਦਿਆ ਸੀ। ਅੱਛਾ, ਤੁਹਾਨੂੰ ਸੱਦਿਆ। ਹਾਂ, ਉੱਥੇ ਇੰਡੀਆ 'ਚੋਂ ਵੀ ਸਰਦਾਰ ਵੀ ਆਉਂਦੇ, ਬਾਹਰਲੇ ਮੁਲਕਾਂ 'ਚੋਂ ਸਰਦਾਰ ਆਉਂਦੇ, ਪੰਜਾਬੀ ਦੀ ਗੱਲਬਾਤ ਹੁੰਦੀ। ਉੱਥੇ ਪਹਿਲੀ ਵਾਰੀ ਮੱਥੇ ਲੱਗੇ। ਤੇ ਤੁਹਾਨੂੰ ਲਾਹੌਰ ਸ਼ਹਿਰ ਤੇ ਇੱਧਰ ਉੱਧਰ ਜਿੱਥੇ ਤੁਸੀਂ ਸਫ਼ਰ ਕਰਦੇ ਹੋ, ਲੋਕੀ ਪਹਿਚਾਣ ਲੈਂਦੇ ਆ? ਤੇ ਮੁਲਾਕਾਤਾਂ ਮਤਲਬ ਕਿ ਜਿਵੇਂ ਤੁਸੀਂ ਹੁਣ ਸਫ਼ਰ ਕਰ ਰਹੇ ਹੋ, ਹਾਂਜੀ ਹਾਂਜੀ, ਤੇ ਲੋਕੀ ਪਹਿਚਾਣ ਲੈਂਦੇ ਆ ਜਾਂ ਕੋਈ ਮਤਲਬ ਕਿ ਆਪਣੇ ਇਲਾਕੇ ਤੱਕ ਹੀ ਪਛਾਣਦੇ ਆ? ਨਹੀਂ ਨਹੀਂ, ਬੰਦੇ ਜਾਣਦੇ ਚੰਗਾ ਲੱਗਦਾ, ਬੰਦੇ ਪਛਾਣ ਲੈਂਦੇ ਆ। ਅੱਛਾ। ਹਾਂਜੀ। ਇੱਕ ਹੋਰ ਮੈਨੂੰ ਗੱਲ ਦੱਸੋ, ਇਹ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ, ਤੁਹਾਡੇ ਇਲਾਕੇ ਤੋਂ ਜਿਵੇਂ ਅਸੀਂ ਲਾਹੌਰ 'ਚ ਵੜੀਏ ਅਗਾਂਹ ਜਾਈਏ, ਇਹ ਜਿਹੜਾ ਚੇਂਜ ਹੁੰਦਾ ਮਤਲਬ ਸਮੇਂ ਨਾਲ ਬਦਲ ਜਾਂਦਾ ਹੈ। ਹਾਂਜੀ। ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਮਤਲਬ ਕਿ ਪਿੰਡ ਦੇ ਵਿੱਚੋਂ ਸ਼ਹਿਰ ਆਈਏ, ਸ਼ਹਿਰ ਦਾ ਹੋਰ ਮਾਹੌਲ ਹੈ ਜੀ। ਹੁਣ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ ਨਾ ਕਿ ਯਾਰ ਮੈਂ ਹੈਗਾ ਪਿੰਡ ਦਾ ਲੇਕਿਨ ਮੈਂ ਰਹਿੰਦਾ ਸ਼ਹਿਰ ਵਿੱਚ ਹਾਂ, ਤੇ ਮੈਂ ਤੁਹਾਡੇ ਕੋਲੋਂ ਸਵਾਲ ਪੁੱਛ ਰਿਹਾ ਤੇ ਤੁਸੀਂ ਤੁਹਾਨੂੰ ਲੱਗ ਰਿਹਾ ਕਿ ਇਹਨੂੰ ਜ਼ਿਆਦਾ ਪਤਾ ਨਹੀਂ ਹੈਗਾ। ਹਾਂ। ਇਹਦੇ ਬਾਰੇ ਦੱਸੋ ਕਿ ਇਹ ਆਪਣੀ, ਕਿਉਂਕਿ ਬੜੇ ਲੋਕ ਐਸੇ ਹੈਗੇ ਨੇ ਜਿਹੜੇ ਹੁਣ ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਹੀਂ ਬੋਲਣ ਦਿੰਦੇ, ਪਿੰਡ ਦਾ ਕਲਚਰ ਨਹੀਂ ਵੇਖਣ ਦਿੰਦੇ ਹੈਗੇ। ਉਹ ਉਹਨਾਂ ਦੀ ਨਸਲ ਉਹੀ ਨੇ, ਪੇਂਡੂ ਨੇ, ਪਿੰਡ ਤੋਂ ਆਏ ਨੇ, ਚੌਧਰੀ ਨੇ, ਜੱਟ ਨੇ, ਹੋਰ ਜ਼ਾਤਾਂ ਨੇ, ਠੀਕ ਹੈ ਨਾ। ਲੇਕਿਨ ਜਦੋਂ ਆ ਕੇ ਰਹਿਣ ਲੱਗ ਪਏ ਨੇ ਤੇ ਉਹ ਕਹਿੰਦੇ ਨੇ ਹੁਣ ਇਹ ਪੰਜਾਬੀ ਬੋਲੇਗਾ ਤੇ ਤੋਹੀਨ ਆ। ਹਾਂ, ਠੀਕ ਹੈ ਨਾ। ਇਹ ਇਹੋ ਜਿਹਾ ਕੁੜਤਾ ਪਾ ਲੇਗਾ ਜਾਂ ਜੋ ਹਿਸਾਬ ਕਿਤਾਬ ਹੈ ਪਿੰਡ ਦਾ, ਠੀਕ ਹੈ ਨਾ, ਉਹਦੀ ਜੁੱਤੀ ਪਾ ਲੇਗਾ ਵੀ ਤੋਹੀਨ ਆ। ਉਵੇਂ ਦੇ ਲੋਕਾਂ ਨਾਲ ਉੱਠੇ ਬੈਠੇਗਾ ਤੇ ਤੋਹੀਨ ਆ। ਇਹ ਲੋਕਾਂ ਦੇ ਬਾਰੇ ਦੱਸੋ ਜ਼ਰਾ। ਮੈਂ ਤੁਹਾਨੂੰ ਸਮਝ ਆ ਗਈ ਨਾ, ਪੰਜਾਬੀ ਕਲਚਰ ਨੂੰ ਲੋਕੀ ਅਡਾਪਟ ਨਹੀਂ ਕਰਦੇ, ਹੈਗੇ ਪੰਜਾਬੀ ਆ। ਹਾਂਜੀ। ਇਹ ਨਾ ਜੀ ਹੁਣ ਜਾ ਕੇ ਵਿੱਚੋਂ ਕਿ ਇਹ ਕੰਮ ਹੋਇਆ ਸੀ ਜਿਹੜਾ ਤੁਸੀਂ ਦੱਸ ਰਹੇ ਆ, ਲੋਕ ਪੰਜਾਬੀ ਬੋਲਦੇ ਨਹੀਂ ਸੀ ਤੇ ਇਹ ਪੇਂਡੂ ਚੰਗਾ ਨਹੀਂ ਜਾਣਦੇ ਸੀ, ਆ ਕੱਪੜਾ ਲੀੜਾ ਵੀ ਪਿੰਡ ਵਾਲਾ ਨਹੀਂ ਪਾਉਂਦੇ ਸੀ। ਉਹ ਕਿਸੇ ਜੇ ਦੇਖੀਏ ਨਾ ਜੀ ਵੀ ਕਿਸੇ ਤਾਈਂ ਉਹ ਵੀ ਠੀਕ ਸੀ। ਕਿਉਂ? ਵੀ ਸਾਡੀ ਪੰਜਾਬੀ ਮਾਂ ਬੋਲੀ ਨੂੰ ਨਾ ਬਦਨਾਮ ਬੜਾ ਕਰਦਾ ਸੀ। ਆ ਜਿਹੜੇ ਸਟੇਜਾਂ ਡਰਾਮਿਆਂ ਦੇ ਉੱਤੇ ਵਿੱਚ ਇਹ ਬੋਲੀ ਗਈ ਨਾ, ਤੇ ਉਹਦੇ ਵਿੱਚ ਦੋ ਮਹੀਨੀਆਂ ਗੱਲਾਂ ਕਰ ਕਰਕੇ ਨਾ ਉਹ ਜੋ ਗੰਦ ਬਕਿਆ, ਲੋਕਾਂ ਨੇ ਇਹ ਸਮਝਿਆ ਵੀ ਖਬਰੇ ਇਹ ਬੋਲੀ ਹੈ ਹੀ ਇਸ ਕੰਮ ਵਾਸਤੇ। ਬੋਲੀ ਦੀ ਇੱਜ਼ਤ ਘਟਾਤੀ। ਫਿਰ ਜਦੋਂ ਰੱਬ ਨੇ ਮੌਕਾ ਦਿੱਤਾ ਤੁਹਾਡੇ ਵਰਗੇ ਪੁੱਤਰਾਂ ਨੂੰ, ਸਾਨੂੰ, ਤੇ ਉਹ ਅਸੀਂ ਆ ਕੇ ਕੈਮਰੇ 'ਚ ਦੱਸਿਆ ਕਿ ਨਹੀਂ ਵੀ ਪੰਜਾਬੀ ਬੜੀ ਇੱਜ਼ਤ ਵਾਲੀ ਬੋਲੀ ਹੈ। ਤੁਸੀਂ ਹੁਣ ਗੌਰ ਕਰਿਓ, ਹੁਣ ਦੌਰ ਬਦਲ ਰਿਹਾ। ਹੁਣ ਲੋਕ ਪੰਜਾਬ ਸੀਨਾ ਚੌੜਾ ਕਰਕੇ ਆਪਣੇ ਆਪ ਨੂੰ ਪਿੰਡੂ ਵੀ ਸਾਧਦੇ ਆ, ਦੱਸਦੇ ਵੀ ਆ ਮੈਂ ਫਲਾਣੇ ਪਿੰਡ ਦਾ, ਤੇ ਬੰਦੇ ਹੁਣ ਆਪਣੀ ਰਹਿਤਲ ਬਹਿਤਲ ਨਾਲ ਪਿਆਰ ਵੀ ਕਰਦੇ ਆ। ਜੇ ਇਹ ਬਦਲਾਓ ਨਾ ਆਉਂਦਾ ਤੇ ਆਪਾਂ ਇੱਥੇ ਲਾਹੌਰ 'ਚ ਬੈਠੇ ਪੰਜਾਬੀ 'ਚ ਪ੍ਰੋਗਰਾਮ ਕਰਦੇ ਸੀ? ਨਹੀਂ ਜੀ। ਮੈਨੂੰ ਕਿਹਨੇ ਸੱਦਣਾ ਸੀ? ਹਾਂਜੀ। ਇੱਥੇ ਉਰਦੂ ਵਾਲੇ ਨੂੰ ਕਿਸੇ ਨੂੰ ਸਾਦੇ, ਮੈਨੂੰ ਤਾਂ ਕਿਸੇ ਨੇ ਵੱਟਾ ਵੀ ਨਹੀਂ ਮਾਰਨਾ ਸੀ। ਜੇ ਸਾਡੀ ਮਾਂ ਬੋਲੀ ਨੂੰ ਇੱਜ਼ਤ ਮਿਲੀ ਆ ਤੇ ਮੈਂ ਇੱਥੇ ਬੈਠਾ। ਸਹੀ ਕਹਿ ਰਹੇ ਹੋ। ਤੇ ਇਹਦੀ ਵਜ੍ਹਾ ਕੀ ਬਣੀ ਆ? ਹਾਂਜੀ। ਇਹ ਜਿਹੜੀ ਦੁਬਾਰਾ ਤੁਸੀਂ ਮੋਬਾਈਲ ਦੇ ਉੱਤੇ। ਅੱਛਾ, ਮੋਬਾਈਲ ਨੇ ਜਿੱਥੇ ਬਹੁਤ ਜ਼ਿਆਦਾ ਨੈਗੇਟਿਵਿਟੀ ਫੈਲਾਈ ਆ, ਉੱਥੇ ਇਹ ਵੀ ਕੰਮ ਕਰਤਾ ਨਾਲ। ਹਾਏ ਹਾਏ ਹਾਏ। ਮੈਂ ਇੱਥੇ ਇੱਕ ਨਾਂ ਲਾਉਂਗਾ,
ਬਾਬਾ ਨਿਜ਼ਾਮਦੀਨ। ਅੱਛਾ। ਬਾਬੇ ਨਿਜ਼ਾਮਦੀਨ ਨੇ ਜੀ ਰੇਡਵੇ ਦੇ ਉੱਤੇ ਪੰਜਾਬੀ ਮਾਂ ਬੋਲੀ ਦੀ ਇੱਜ਼ਤ ਬੜੀ ਵਧਾਈ ਸੀ। ਮੁੜ ਕੇ ਉੱਦਾਂ ਦਾ ਕੋਈ ਨਾਮ ਆਇਆ ਨਹੀਂ, ਮੁੜ ਕੇ ਇਹ ਬੋਲੀ ਆ ਗਈ ਸਟੇਜਾਂ ਤੇ, ਫਿਰ ਕੰਮ ਖਰਾਬ ਹੋ ਗਿਆ। ਫਿਰ ਜਦੋਂ ਮੋਬਾਈਲ ਆਇਆ ਨਾ, ਫਿਰ ਬਹੁਤ ਸਾਰੇ ਬੰਦਿਆਂ ਜਿਨ੍ਹਾਂ ਨੇ ਇਹਦੇ 'ਚ ਹਿੱਸਾ ਪਾਇਆ, ਕੋਈ ਇੱਕ ਨਾਮ ਨਹੀਂ ਹੈ, ਬਹੁਤ ਸਾਰੇ ਨਾਮ ਜਿਨ੍ਹਾਂ ਨੇ ਫਿਰ ਇਸ ਮਾਂ ਬੋਲੀ ਦੀ ਫਿਰ ਉੱਦਾਂ ਹੀ ਕਦਰ ਵਧਾ ਦਿੱਤੀ। ਅੱਜ ਬੰਦੇ ਬਾਹਰਲੇ ਮੁਲਕਾਂ 'ਚ ਬੈਠੇ ਆ ਤੇ ਆਪਣੇ ਪੁੱਤਾਂ ਨੂੰ ਪੰਜਾਬੀ ਸਿਖਾਉਂਦੇ। ਹਾਂਜੀ। ਇੱਥੇ ਨਵੇਂ ਚੈਨਲ ਬਣ ਰਹੇ ਪੰਜਾਬੀ ਦੇ ਉੱਤੇ ਸਾਡੇ ਇੱਥੇ। ਆ ਵੇਖੋ ਅਸਾਂ ਵੀ ਤਾਂ ਸ਼ੁਰੂ ਕੀਤਾ ਨਾ, ਹਾਂ ਤੁਹਾਡਾ ਤਾਂ ਕਿ ਲੋਕਾਂ ਨੂੰ ਸਮਝ ਆਵੇ ਜਿਹੜੇ ਪੰਜਾਬੀ ਬੋਲਦੇ। ਹਾਂਜੀ ਹਾਂਜੀ। ਜਿਹੜੇ ਕਰ ਰਹੇ ਨੇ ਉਹਨਾਂ ਨੂੰ ਭਾਵੇਂ ਸਮਝ ਨਹੀਂ ਹੈ, ਜਿਹੜੇ ਸੁਣਨ ਵਾਲੇ ਉਹਨਾਂ ਤੋਂ ਨਹੀਂ ਆਏ। ਹੱਸ ਰਹੇ ਹੋ। ਅੱਛਾ, ਮੈਨੂੰ ਇੱਕ ਹੋਰ ਲਾਸਟ ਗੱਲ ਦੱਸੋ, ਤੁਸੀਂ ਅੱਜ ਤੱਕ ਜਿੰਨੀ ਦੇਰ ਤੁਹਾਡੀ ਮਾਸ਼ਾਅੱਲਾ ਹਯਾਤੀ ਅੱਲਾ ਹੋਰ ਰੱਖੇ, ਹਾਂਜੀ, ਤੁਹਾਨੂੰ ਇਹ ਪੂਰੀ ਜ਼ਿੰਦਗੀ ਦਾ ਤੁਸੀਂ ਖੁਲਾਸਾ ਕਰੋ ਤੇ ਕੋਈ ਐਸੀ ਕੋਈ ਨਸੀਹਤ ਕਰੋ ਜਿਹੜੀ ਤੁਸੀਂ ਸਿੱਖੀ ਹੋਵੇ ਤੇ ਆਉਣ ਵਾਲੀ ਨਸਲ ਨੂੰ, ਨੌਜਵਾਨਾਂ ਨੂੰ ਕੋਈ ਗੱਲ ਦੱਸੋ। ਮੈਂ ਜੀ ਇਹ ਦੇਖਿਆ ਜੀ ਕਿ ਬੰਦਾ ਨਾ ਜੀ ਰੱਬ ਨੇ ਬਣਾਇਆ ਨਾ, ਤੇ ਜਿਹੜੀ ਵੀ ਸ਼ੈ ਇਹਦਾ ਅਸਲ ਮੁੱਢ ਸੀ ਨਾ, ਉਹ ਰੱਬ ਨੇ ਇਹਦੀ ਫਿਤਰਤ ਉਹ ਐਨ ਮੁਤਾਬਕ ਬਣਾਈ ਸੀ। ਜਦੋਂ ਉਹ ਜਿਹੜੀ ਕੁਦਰਤ ਦੇ ਵਿੱਚ ਰੱਬ ਨੇ ਇਹਨੂੰ ਰੱਖਿਆ ਸੀ ਨਾ, ਇਹ ਉੱਥੇ ਰਾਜ਼ੀ ਸੀ। ਇਹ ਕੁਦਰਤ ਤੋਂ ਦੂਰ ਭੱਜਦਾ, ਇਹ ਤਰੱਕੀ ਦੇ ਉੱਤੇ ਨੱਸ ਗਿਆ, ਕਿਤੇ ਦਾ ਕਿਤੇ ਨਿਕਲ ਗਿਆ। ਵਿਕਾਸ ਸਾਹਿਬ, ਤੁਸੀਂ ਕਹਿੰਦੇ ਆ ਨਾ ਵੀ ਇੱਥੇ ਪਰੇਸ਼ਾਨੀ ਹੁੰਦੀ ਹੈ ਕਿਸੇ ਟਾਈਮ, ਆਪਾਂ ਅੱਗੇ ਗੱਲ ਕਰਦੇ ਸੀ। ਹਾਂਜੀ, ਡਿਪਰੈਸ਼ਨ ਬੜਾ। ਇਹ ਜਿਹੜਾ ਲਫ਼ਜ਼ ਹੈ ਡਿਪਰੈਸ਼ਨ, ਇਹਦਾ ਮਤਲਬ ਕਿ ਬੰਦਾ ਨਫਸੀਆਤੀ ਤੌਰ ਤੇ ਨਾ ਹਰ ਟਾਈਮ ਸੋਚ 'ਚ ਪਿਆ ਤੇ ਡਰ 'ਚ, ਖੌਫ 'ਚ। ਤੁਸੀਂ ਭਾਜੀ 8 ਦਿਨ ਪਿੰਡ ਰਿਹਾ ਹੋ, ਕਿਸੇ ਥਾਂ ਦੇ ਉੱਤੇ ਪਿੰਡ ਰਿਹਾ ਹੋ 8 ਦਿਨ, ਜੇ ਤੁਹਾਨੂੰ ਇਹ ਪਰੇਸ਼ਾਨੀ ਤੁਹਾਡੇ ਲਾਗੇ ਵੀ ਰਹਿ ਜਾਵੇ ਨਾ ਜੀ, ਤੇ ਮੈਂ ਜ਼ਿੰਮੇਵਾਰ। ਉਹ ਕਿਉਂ? ਉੱਥੇ ਕੁਦਰਤ ਆ। ਜਦੋਂ ਹੁਣ ਅਸੀਂ ਉੱਥੇ ਬੈਠੇ ਹੁੰਦੇ ਹਾਂ ਨਾ ਜੀ, ਤੜਕੇ ਸਾਨੂੰ ਉੱਥੇ ਕੋਲਾਂ ਬੋਲਦੀਆਂ, ਕਾਗੇ ਬੋਲਦੇ ਤੜਕੇ, ਮੁਰਗੇ ਦੀ ਬਾਂਗ 'ਤੇ ਅਸੀਂ ਉੱਠਦੇ ਹਾਂ। ਤੇ ਮੈਂ ਕਹਿੰਦਾ ਕੱਲੀ ਸ਼ਹਿਰ ਦੇ ਵਿੱਚ ਕੁਦਰਤ ਬੋਲਦੀ ਹੁੰਦੀ, ਪਿੰਡ ਦੇ ਵਿੱਚ। ਇੱਥੇ ਤਾਂ ਹੈ ਨਾ ਟੀ ਪਾਂ, ਇੱਥੇ ਤਾਂ ਲਾਰੀਆਂ ਦਾ, ਉੱਥੇ ਇਹ ਹੈ ਨਹੀਂ। ਤੇ ਉੱਥੇ ਜਦੋਂ ਬੰਦਾ ਕੁਦਰਤ ਦੇ ਨਾਲ ਰਹਿੰਦਾ ਨਾ ਜੀ, ਇਹ ਜਿਹੜਾ ਜ਼ਿਮੀਂਦਾਰਾ ਸੀ, ਇਹ ਬੰਦੇ ਦਾ ਮੁੱਢ ਆ, ਇਹ ਬੰਦੇ ਦਾ ਪਿਛੋਕੜ ਆ, ਇਹ ਅਸਲ ਆ। ਜੇ ਬੰਦਾ ਇਹਦੇ ਵਿੱਚ ਰਵੇ ਤਾਂ ਬੰਦਾ ਕੁਦਰਤ ਦੇ ਵਿੱਚ ਰਹਿੰਦਾ ਜੀ, ਬੰਦਾ ਸਕੂਨ 'ਚ ਰਹਿੰਦਾ। ਬੰਦਿਆਂ ਨੇ ਨਾ ਕੰਡ ਕਰ ਲਈ ਆਪਣੇ ਪਿਛੋਕੜ ਨੂੰ, ਆਪਣੇ ਅਸਲ ਨੂੰ, ਆਪਣੇ ਮੁੱਢ ਨੂੰ। ਤੇ ਅਸੀਂ ਜਿਵੇਂ ਤੁਸੀਂ ਕਿਹਾ ਨਾ ਵੀ ਮੈਂ ਪਿੰਡ ਦਾ ਰਹਿਣ ਵਾਲਾ, ਪਰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹੋਣਾ ਉੱਥੇ ਰਾਤ ਰਹਿਣ? ਬਹੁਤ ਅਰਸਾ ਹੋ ਗਿਆ। ਹਾਂਜੀ। ਲੈ ਤੁਸੀਂ ਹੁਣ ਮੇਰੇ ਕਹਿਣ 'ਤੇ ਨਾ ਕਿਸੇ ਤਰ੍ਹਾਂ ਔਖੇ ਸੌਖੇ 8 ਕੁ ਦਿਨ ਪਿੰਡ ਕਿਸੇ 'ਚ ਰਹਿ ਕੇ ਆਓ। ਜੇ ਤੁਹਾਡੇ ਉੱਤੇ ਆ ਪਰੇਸ਼ਾਨੀ ਰਹਿ ਜਾਵੇ ਤਾਂ ਮੈਨੂੰ ਦੱਸਿਓ। ਹਾਂ, ਦਾਰਾ ਤੋਂ ਛੁੱਟੀ ਲੈਣਾ ਤੇ ਜਾਣਾ। ਠੀਕ। ਮੈਂ ਕਹਿੰਦਾ ਮੈਂ ਚੱਲਾਂ ਬਸ। ਅੱਛਾ, ਠੀਕ। ਹੁਣ 8 ਦਿਨ ਜਾ ਕੇ ਰਹਿਣ। ਲੇਕਿਨ ਇੱਕ ਮਸਲਾ ਹਾਂਜੀ ਪਿੰਡਾਂ ਦੇ ਵਿੱਚ ਕਿ ਇੱਥੋਂ ਦੇ ਜਿਹੜੇ ਸ਼ਹਿਰ ਦੇ ਲੋਕ ਸੋਚਦੇ ਆ, ਉਹ ਕਹਿੰਦੇ ਯਾਰ ਪਿੰਡਾਂ ਦੇ ਵਿੱਚ ਲੋਕਾਂ ਕੋਲ ਨਾ ਟਾਈਮ ਬੜਾ ਹੈ ਇੱਕ ਦੂਜੇ ਦੀਆਂ ਬੁਰਾਈਆਂ ਕਰਨ ਦਾ। ਇੱਥੇ ਲੋਕਾਂ ਕੋਲ ਟਾਈਮ ਨਹੀਂ ਹੈਗਾ, ਲੋਕੀ ਵਹਿੰਦੇ ਨਹੀਂ ਯਾਰ ਕੀ ਯਾਰ ਨਾਲ ਦੇ ਕੀ ਹੋ ਰਿਹਾ, ਅੱਗੇ ਕੀ ਹੋ ਰਿਹਾ, ਪਿੱਛੇ ਕੀ ਹੋ ਰਿਹਾ, ਆਪਣੇ ਕੰਮ ਨਾ ਕੰਮ ਤਾਈਂ। ਠੀਕ ਹੈ। ਉੱਥੇ ਲੋਕ ਜਿਹੜੇ ਨੇ ਉੱਥੇ ਜਾ ਕੇ ਲੋਕ ਕਹਿੰਦੇ ਨੇ ਯਾਰ ਹੁਣ ਮੈਂ ਸ਼ਰੀਕਾ ਵੀ ਵੇਖਣਾ ਹੈ, ਮੈਂ ਲੱਗਦੇ ਵੀ ਵੇਖਦੇ ਨੇ, ਮੈਂ ਮੁਖਾਲਫ ਵੀ ਵੇਖਦੇ ਨੇ, ਉੱਤੇ ਵੇਖਣਾ ਥੱਲੇ ਵੇਖਣਾ ਹੈ। ਉੱਥੇ ਉਹ ਊਂਚ ਨੀਚ ਵੀ ਬੜਾ। ਇਹ ਵੀ ਮਸਲਾ ਹੈਗਾ ਕਿ ਨਹੀਂ ਹੈਗਾ? ਇਹ ਵੀ ਬਹੁਤ ਆ। ਇਹਦੇ ਬਾਰੇ ਦੱਸੋ। ਤੁਹਾਨੂੰ ਇਹ ਤਾਂ ਜੀ ਤੁਸੀਂ ਗੱਲ ਕਰਤੀ, ਤੁਸੀਂ ਮੈਨੂੰ ਇਹ ਦੱਸੋ ਵੀ ਇੱਥੇ ਜਦੋਂ ਕੋਈ ਫੌਤਗੀ ਹੁੰਦੀ ਹੈ ਸਾਡੇ ਪਿੰਡਾਂ ਦੇ ਵਿੱਚ ਨਾ ਜੀ, ਮੈਂ ਆਪਣੇ ਪਿੰਡ ਦੀ ਤੁਹਾਨੂੰ ਗੱਲ ਦੱਸਦਾ। ਜਦੋਂ ਕੋਈ ਸਾਡੇ ਪਿੰਡ 'ਚ ਫੌਤਗੀ ਹੁੰਦੀ ਹੈ ਨਾ ਜੀ, ਤਾਂ ਕਬਰ ਸਾਡੇ ਪਿੰਡ ਦੇ ਮੁੰਡੇ, ਚੰਗੇ ਘਰਾਂ ਦੇ ਮੁੰਡੇ, ਜ਼ਿਮੀਂਦਾਰਾਂ ਦੇ ਮੁੰਡੇ, ਉਹ ਅੱਲਾ ਰਸੂਲ ਦੀ ਰਜ਼ਾ ਵਾਸਤੇ ਕਬਰ ਕੱਢਦੇ ਆ, 1 ਰੁਪਈਆ ਨਹੀਂ ਲੈਣਾ। ਸਹੀ ਹੋ ਗਿਆ। 3 ਦਿਨ ਰੋਟੀ ਆਂਢ ਗੁਆਂਢ 'ਚੋਂ ਆਉਂਦੀ ਸਾਡੇ ਹਜੇ ਵੀ। ਤੇ ਬੜਾ ਸਾਸ ਆ ਜੀ, ਬੜਾ ਮੋਹ ਪਿਆਰ ਆ ਹਜੇ ਤੱਕ। ਜੇ ਪਿੰਡ ਦੇ ਵਿੱਚ 20 ਘਰ ਆ ਨਾ, 5 ਘਰਾਂ ਦੇ ਲੱਸੀ ਆ, ਸਵੇਰੇ 7 ਵਜੇ ਨੂੰ 20 ਘਰਾਂ ਦੇ ਵਿੱਚ ਪਹੁੰਚੀ ਹੁੰਦੀ, ਵੰਡ ਕੇ ਖਾਣ ਵਾਲੇ ਆ ਜੀ। ਯਾਨੀ ਉੱਥੇ ਲੱਸੀ ਨਾਲ ਨਹਾਉਣ ਦਾ ਬੜਾ ਮੌਕਾ ਮਿਲਦਾ, ਸਾਰਾ ਕੁਝ ਹੈ ਜੀ। ਮੈਂ ਗੱਲ ਕਰਦਾ ਵੀ ਉੱਥੇ ਮੋਹ ਪਿਆਰ ਆ, ਜਿਹੜੀ ਸਿਫਤਾਂ ਉਹ ਵੀ ਤਾਂ ਹੈ। ਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਬੰਦੇ ਬਹਿ ਕੇ ਇੱਕ ਦੂਜੇ ਦੀ ਨਹੀਂ, ਇਹ ਮੈਂ ਤੁਹਾਨੂੰ ਵੇਖੋ ਮੈਂ ਨਹੀਂ ਕਰ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿ ਪਿੰਡ ਜਾਣ ਤੋਂ ਲੋਕ ਝਿਜਕਦੇ ਆ ਯਾਰ, ਉੱਥੇ ਲੋਕਾਂ ਕੋਲ ਵਿਹਲਾ ਟਾਈਮ ਆ, ਕੰਮ ਕਰਨ ਨੂੰ ਕੋਈ ਨਹੀਂ ਆ। ਅੱਜ ਕੱਲ੍ਹ ਤੇ ਪਿੰਡ ਵੀ ਬੜੇ ਵੈਸੇ ਮਾਡਰਨਾਈਜ਼ ਹੋ ਗਏ ਆ, ਲੇਕਿਨ ਕਈ ਹੈਗੇ ਆ ਪਿੰਡ ਜਿਨ੍ਹਾਂ ਦੇ ਰਾਸਤੇ ਕੱਚੇ ਆ ਤੇ ਠੱਬੇ ਇਲਾਕੇ ਜਦੋਂ ਗੱਡੀ ਸਾਡੇ ਪਿੰਡ ਹਸਪਤਾਲ ਹੈ ਨਹੀਂ ਹੈਗਾ। ਨਹੀਂ, ਇੱਕ ਡਿਸਪੈਂਸਰੀ ਸੀ ਉਹ ਵੀ ਸਰਕਾਰ ਨੇ ਬੰਦ ਕਰਤੀ, ਉਹ ਤਾਂ ਖਿਲਾ ਦਿਓ।
ਇਹ ਵੀ ਸਵਾਲ ਆ। ਕਿਹੜਾ ਪਿੰਡ ਆ? 452 ਗਾਹਬੇ ਮੰਡੀ ਰਹਿਮੇਸ਼ਾ, ਚੱਕ ਨੰਬਰ 452। ਆ ਤੁਹਾਡੀ ਗੱਲ ਪਹੁੰਚ ਗਈ ਆ ਮਰੀਮ ਸਾਹਿਬਾ। ਮਿਹਰਬਾਨੀ, ਸਰਕਾਰ ਨੂੰ ਕਹਿ ਰਹੇ ਆ, ਵਜ਼ੀਰ ਸਿਹਤ ਨੂੰ ਕਹਿ ਰਹੇ ਆ, ਅਸੀਂ ਰਿਕੁਐਸਟ ਪਾ ਦਿੰਦੇ ਆ। ਹਾਂਜੀ। ਠੀਕ ਹੈ ਨਾ। ਇਹ ਵੇਖੋ ਖਵਾਜਾ ਸਾਹਿਬ ਜਿਹੜੇ ਨੇ ਉਹ ਖੋਲਣ ਦੇ ਇਨਸ਼ਾਅੱਲਾ, ਕੰਮ ਹੋ ਜਾਣ। ਕੰਮ ਇਹ ਅੱਗੇ ਵੇਖੋ, ਚੱਲਦੀ ਵੋਟ ਸੀ। ਲੈਂਦੇ। ਹੁਣ ਬੰਦ ਹੋਈ। ਹਕੂਮਤ ਦਾ ਕੰਮ ਕੀ ਹੈ? ਆਵਾਮ ਦੀ ਮਨਸ਼ਾ, ਆਵਾਮ ਨੇ ਉਹਨਾਂ ਨੂੰ ਵੋਟ ਦੇਣਾ, ਹਕੂਮਤ ਤੇ ਚਾਹੇ ਉਹਨਾਂ ਆਵਾਮ ਦੀ ਖਿਦਮਤ ਕਰਨਾ, ਹਾਂਜੀ। ਇਹਦੇ ਕੰਮ ਹੋ ਜਾਏਗਾ। ਲੇਕਿਨ ਅਸੀਂ ਅਸਲ ਟੌਪਿਕ ਤੇ ਆਉਂਦੇ ਆ। ਰੇਲ ਗੱਡੀ ਦਾ ਸਟੇਸ਼ਨ ਵੀ ਸਾਡਾ, ਉੱਥੇ ਰੇਲ ਗੱਡੀ ਨਹੀਂ ਰੁਕਦੀ। ਅੱਛਾ, ਸਟੇਸ਼ਨ ਹੀ ਬਣੀ ਆ, ਨਲਕਾ ਲੱਗਿਆ, ਤੁਸੀਂ ਅੱਗੇ ਖਲੋ ਜਾਇਆ ਕਰੋ, ਰੁਕ ਜਾਏਗੀ। ਉਹ ਤਾਂ ਉੱਤੋਂ ਟੱਪ ਜੂਗੀ। ਯਾਰ ਹੁਣ ਮੈਂ ਇਹ ਅੱਜ ਹੀ ਵਜ਼ੀਰ ਰੇਲਵੇ ਸਾਹਿਬ ਇਹ ਵੀ ਕੰਮ ਕਰਾ ਦਿਓ। ਹੋਰ ਦੱਸੋ, ਠੀਕ ਹੈ। ਕੋਈ ਨਾਲੀ ਕੱਚੀ ਹੋਵੇ? ਨਹੀਂ, ਨਾਲੀਆਂ ਦਾ ਕੋਈ ਨਹੀਂ, ਰੇਲ ਗੱਡੀ ਤੇ ਰੁਕਿਆ ਕਰੇ ਸਾਡੇ ਪਿੰਡ, ਤੇ ਇੱਕ ਸਿਹਤ ਦਾ ਬਣ ਜੇ ਹਸਪਤਾਲ। ਨਹੀਂ ਇਨਸ਼ਾਅੱਲਾ, ਇਹ ਨਹੀਂ ਸੀਰੀਅਸ ਮਸਲੇ ਨੇ। ਇੱਕ ਰੇਲ ਗੱਡੀ ਜਨਾਬ ਜੀ, ਹਾਂਜੀ। ਇਹ ਪਿੰਡ ਦੁਬਾਰਾ ਦੱਸਿਆ ਜੇ? ਇੱਕ ਤਾਂ ਕੁੜੀਆਂ ਦਾ ਸਕੂਲ 14ਵੀਂ ਤੱਕ ਕਰਦੇ। ਆਹਾ ਵਜ਼ੀਰੇ ਤਾਲੀਮ ਸਾਹਿਬ। ਹਾਂਜੀ ਹੈ ਹਾਂਜੀ ਪੰਜਾਬ ਦੇ ਵਜ਼ੀਰੇ ਤਾਲੀਮ ਸਾਹਿਬ ਰਾਣਾ ਸਾਹਿਬ, ਹਾਂਜੀ। ਇਹ ਤੁਹਾਡੀ ਮਿਹਰਬਾਨੀ। ਕੁੜੀਆਂ ਦਾ ਸਕੂਲ 14ਵੀਂ ਤੱਕ ਕਰ ਦਿਓ। ਇੱਕ ਸਾਡੇ ਸਟੇਸ਼ਨ ਦੇ ਉੱਤੇ ਰੇਲ ਗੱਡੀ ਰੁਕਿਆ ਕਰੇ। ਇੱਕ ਸਟੇਸ਼ਨ ਤੇ ਰੋਲ ਵਜ਼ੀਰੇ ਰੇਲਵੇ ਸਾਹਿਬ, ਤੁਹਾਡੀ ਮਿਹਰਬਾਨੀ ਤੇ ਜਨਾਬ। ਇੱਕ ਸਾਡੇ ਨਿੱਕਾ ਜਿਹਾ ਹਸਪਤਾਲ ਬਣਾ ਦਿਓ। ਵਜ਼ੀਰੇ ਸਿਹਤ ਸਾਹਿਬ, ਤੁਹਾਡੀ ਮਿਹਰਬਾਨੀ ਜਨਾਬ। ਇੱਕ ਨਿੱਕਾ ਜਿਹਾ ਹਸਪਤਾਲ, ਡਿਸਪੈਂਸਰੀ ਭਾਵੇਂ ਖੋਲ ਦਿਓ। ਕਿੰਨਾ ਦੂਰ ਹੈ ਹਸਪਤਾਲ ਤੁਹਾਡੇ ਤੋਂ? ਉਹ 30 ਕਿਲੋਮੀਟਰ ਦਾ। ਤੇ ਰਸਤਾ ਜਿਹੜਾ ਉਹ ਸੜਕ ਬਣੀ ਹੈ ਕਿ ਸੜਕ ਵੀ ਬਣਵਾਉਣੀ ਹੁਣ? ਨਹੀਂ, ਸੜਕ ਤਾਂ ਬਣੀ ਹੈ। ਚਲੋ ਮਵਾਸਲਾਤ ਵਾਲਾ ਤੂੰ ਬੜਾ ਚੰਗਾ ਯਾਰ। ਠੀਕ ਹੈ ਨਾ। ਹੋਰ ਦੱਸੋ, ਤੇ ਜਿਹੜਾ ਸੜਕ ਹੈ ਉਹ ਬਣੀ ਹੈ 25 ਕਿਲੋਮੀਟਰ ਦੂਰ ਜਾਣਾ ਹੈ, ਤੇ ਰਾਤੀ ਅਗਰ ਕੋਈ ਬਿਮਾਰ ਹੋ ਜਾਏ ਤੇ ਮਸਲਾ ਤੇ ਹੈਗਾ। ਨਹੀਂ, ਬੜਾ ਉੱਥੇ ਹੁਣ ਪਿਛਲੇ 8 ਦਿਨ ਹੋਏ ਆ ਜੀ, ਇੱਕ ਵਿਚਾਰੀ ਜਵਾਨ ਕੁੜੀ ਫੌਤ ਹੋਈ ਹੈ। ਆਪਰੇਸ਼ਨ ਹੋਣਾ ਸੀਗਾ ਤੇ ਉਹ ਪਹੁੰਚ ਨਹੀਂ ਸਕੇ ਸ਼ਹਿਰ। ਉੱਥੇ ਹਸਪਤਾਲ ਦੀ ਲੋੜ ਆ। ਹਸਪਤਾਲ ਦੀ ਲੋੜ, ਮੈਂ ਯਾਨੀ ਤਰੱਕੀ ਹੋਣੀ ਚਾਹੀਦੀ ਹੈ। ਹਾਂਜੀ। ਤੇ ਇਹ ਆਪਣਾ ਜਿਹੜਾ ਪਿੰਡ ਹੈ ਇਹ ਕੀ ਮਤਲਬ ਕਿ ਕਿੱਥੇ ਵਿਚਕਾਰ ਇਹਦੇ ਇਹ ਜੀ ਮਿੰਟ ਗੁਮਰੀ ਤੇ ਲੈਲਪੁਰ ਦੇ ਵਿਚਕਾਰ ਆ? ਮਿੰਟ ਗੁਮਰੀ ਤੇ ਸਮੁੰਦਰੀ ਦੇ ਗੱਬੇ ਬਣਦਾ। ਗੱਬੇ ਬੰਦਾ। ਠੀਕ। ਅੱਛਾ, ਉਹ ਲਾਸਟ ਟੌਪਿਕ ਤੇ ਆਇਆ ਦੱਸਣਾ ਕਿ ਪਿੰਡਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਕੋਲ ਟਾਈਮ ਬੜਾ, ਉਹ ਜਦੋਂ ਕੰਮ ਕਰਨ ਨੂੰ ਮਤਲਬ ਕਿ ਵੇਖੋ ਨਾ, ਹੁਣ ਜਿਵੇਂ ਤੁਸੀਂ ਫੈਸਿਲਿਟੀਆਂ ਦੱਸੀਆਂ ਨੇ ਇਹ ਨਹੀਂ ਹੈਗੀਆਂ। ਜ਼ਮੀਨਦਾਰਾਂ ਤੁਸੀਂ ਕਿਹਾ ਕਿ ਅੱਗੇ ਮਾੜਾ ਹੋਇਆ ਪਿਆ, ਬੜਾ ਇਸ ਟਾਈਮ ਬੜੇ ਮਾੜੇ ਹਾਲਾਤ ਆ। ਬੜੇ ਮਾੜੇ ਹਾਲਾਤ ਹੋਏ ਆ। ਅੱਲਾ ਕਰੇਗਾ ਬਿਹਤਰ ਹੋਏਗਾ ਇਨਸ਼ਾਅੱਲਾ। ਪਾਕਿਸਤਾਨ ਜਿਹੜਾ ਨਾ ਉਹ ਤਰੱਕੀ ਕਰੇਗਾ। ਤਰੱਕੀ ਇੱਕ ਤਰ੍ਹਾਂ ਹੀ ਕਰੂਗਾ ਜੇ ਕਿਸਾਨੀ ਨੂੰ ਇਹ ਦੇਣਗੇ ਨਾ ਕਦਰ। ਕਿਸਾਨ ਆਪਣੇ ਪੈਰਾਂ ਤੇ ਖਲੋਊਗਾ ਨਾ ਜੀ, ਮੁਲਕ ਆਪੇ ਹੀ ਪੈਰਾਂ ਤੇ ਖਲੋ ਜੂ ਇਨਸ਼ਾਅੱਲਾ। ਹਾਂ, ਤੇ ਕਿਸਾਨ ਦੇ ਤਾਂ ਇਹ ਗਿੱਟੇ ਛਾਂਗਦੇ ਇਹਨਾਂ ਨੇ। ਇਸ ਟਾਈਮ ਬੜੇ ਮਾੜੇ ਹਾਲਾਤ ਆ। 7ਵੀਂ ਫਸਲ ਆ ਜਿਹੜੀ ਸਾਡੀ ਰੋਲ ਰਹੀ ਹੈ, ਉਹਦੀ ਕੀਮਤ ਕਦਰ ਹੀ ਕੋਈ ਨਹੀਂ, ਕੋਈ ਪੁੱਛਣ ਵਾਲਾ ਨਹੀਂ। 3500 ਰੁਪਈਏ ਵਾਲੀ ਮੱਕੀ ਆ ਜਿਹੜੀ ਹੁਣ ਅਸੀਂ 2100 ਰੁਪਈਏ 2200 ਰੁਪਈਏ ਵੇਚ ਰਹੇ ਹਾਂ। 4000 ਵਾਲੀ ਕਣਕ ਸੀ ਜਿਹੜੀ ਅਸੀਂ 2200 ਨੂੰ ਵੇਚੀ ਹੈ ਜੀ। ਤੇਲ ਪਿਛਲੇ 2 ਸਾਲਾਂ ਤੋਂ 22-23 ਹਜ਼ਾਰ ਰੁਪਈਏ ਮਣ ਸੀ, ਤੇ ਹੁਣ ਆਏ ਹੋਏ ਆ 7-8 ਹਜ਼ਾਰ ਤੇ 10,000 ਤੇ ਇੱਥੇ ਤੱਕ। ਸਾਰੀ ਫਸਲਾਂ ਦੇ ਰੇਟ ਡੇਗ ਤੇ ਕਿਸਾਨ ਦਾ ਇਹਨਾਂ ਨੇ ਮਣਕਾ ਭੰਨਤਾ ਜੀ ਇੱਕ ਵਾਰੀ। ਠੀਕ ਹੋ ਗਿਆ। ਚਲੋ ਇਹੀ ਗੱਲ ਤੇ ਮੈਂ ਰਿਕੁਐਸਟ ਕਰਾਂਗਾ ਜੀ ਸਾਡੇ ਬਾਬੇ ਇਖਤਿਆਰ ਨੂੰ ਕਿ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇਹ ਆਮ ਆਵਾਮ ਦੀਆਂ ਗੱਲਾਂ ਨੇ। ਠੀਕ ਹੈ ਨਾ। ਪੰਜਾਬ ਦੇ ਵੈਸੇ ਤੇ ਹਾਲਾਤ ਵੇਖੋ ਨਾ ਕਿ ਕਾਫੀ ਅੱਗੇ ਨਾਲੋਂ ਬਦਲ ਨਹੀਂ ਗਏ ਹੈਗੇ। ਲਾਹੌਰ ਵੀ ਬਿਹਤਰ ਹੋ ਗਿਆ ਤੇ ਹਾਲਾਤ। ਤੁਸੀਂ ਲਾਹੌਰ ਚੋਂ ਨਿਕਲੇ ਨਹੀਂ ਜੀ? ਅੱਛਾ, ਚਲੋ ਨਿਕਲ ਜਾਂਦੇ ਹਾਂ। ਅੱਲਾ ਕਰੇ ਜੀ ਹਾਲਾਤ ਬਿਹਤਰ ਹੋਣ। ਆਮੀਨ। ਠੀਕ ਹੈ, ਬਹੁਤ ਸ਼ੁਕਰੀਆ ਜੀ। ਠੀਕ, ਬਹੁਤ ਸ਼ੁਕਰੀਆ ਜਨਾਬ ਜੀ, ਬਹੁਤ ਸ਼ੁਕਰੀਆ ਅੰਜਮ ਸਰਾਇਆ ਸਾਹਿਬ, ਤੁਸੀਂ ਸਾਡੇ ਕੋਲ ਤਸ਼ਰੀਫ ਲਾਏ। ਆਪ ਵੀ ਇਜਾਜ਼ਤ ਜੀ। ਅੱਲਾ ਹਾਫਿਜ਼।